ਸਰਬਜੀਤ ਜੀ ਕਿੰਨੇ ਏਕੜ ਦੀ ਖੇਤੀ ਕਰਦੇ ਹੋ, ਕਿਹੜੀ ਕਰਦੇ ਹੋ, ਇਹ ਜ਼ਰੂਰ ਦੱਸਿਓ ਕਿ ਛੋਟਾ ਫਾਰਮਰ ਵੀ ਸਰਵਾਈਵਲ ਦੇ ਵਿੱਚ ਹੈ। ਖੇਤੀ ਕਰਦੇ ਜੀ ਆਪਾਂ 100 ਏਕੜ ਦੀ, ਤੇ ਉਹਦੇ ਵਿੱਚ ਹੁਣ ਅਸੀਂ ਪਹਿਲਾਂ ਸਾਰੀ ਸੌਗੀ ਸੀ, ਸੋਚਿਆ ਵੀ ਆਪਾਂ ਹੁਣ ਬਦਾਮਾਂ ਨੂੰ ਵੀ ਸਾਰੇ ਕਹਿੰਦੇ ਸੀ ਬਦਾਮ ਲਾ ਲਓ, ਬਦਾਮ ਤਰਜੀਹ ਦਿੱਤੀ। ਵਧੀਆ ਹੈ, ਬਦਾਮ ਵੀ ਨਹੀਂ ਮਾੜੇ ਹੈਗੇ, ਤੇ ਖੇਤੀ ਅੰਗੂਰਾਂ ਦੀ ਵੀ ਬਹੁਤ ਵਧੀਆ ਹੈ। ਜਿਹੜੇ ਰਾਈਟ ਨਾਓ ਆਪਾਂ ਬਦਾਮਾਂ ਦੇ ਖੇਤਾਂ ਦੇ ਵਿੱਚ ਆ, ਇਹ ਜਿਹੜੇ ਰੁੱਖ ਆ ਕਿੰਨੇ ਸਾਲ ਪੁਰਾਣੇ? 5 ਸਾਲ ਪੁਰਾਣੇ ਆ। ਇਹ ਜਿਹੜੀ ਖੇਤੀ ਆ, ਇਹ ਬਦਾਮ ਜਿਹੜਾ ਇਹ ਇੱਕ ਪਾਣੀ ਦਾ ਹੀ ਪਲਦਾ ਮਿੱਟੀ ਦੀ। ਤੁਸੀਂ ਪਾਣੀ ਦੀ ਗੱਲ ਕੀਤੀ ਵੀ ਪਾਣੀ ਇਹ ਵੀ ਪੀਂਦੇ ਬਹੁਤ ਆ, ਕੀ ਇਹ ਝੋਨੇ ਦੇ ਨਾਲ ਆਪਾਂ ਇਹਨੂੰ ਕੰਪੇਅਰ ਕਰ ਸਕਦੇ ਪੰਜਾਬ ਵਾਲੇ? ਮੈਨੂੰ ਲੱਗਦਾ ਵੀ ਅਸੀਂ ਕਰ ਸਕਦੇ ਹਾਂ, ਜਿਸ ਹਿਸਾਬ ਨਾਲ ਮੈਂ ਇਹਨਾਂ ਨੂੰ ਪਾਣੀ ਲਾਉਣਾ। ਬੰਦਾ ਪੰਜਾਬ ਦੇ ਵਿੱਚ ਬੈਠਾ ਕਹਿੰਦਾ ਯਾਰ 100 ਏਕੜ ਵਾਲੇ ਆਪਣੇ ਆਪ ਨੂੰ ਛੋਟਾ ਕਿਸਾਨ ਕਿੱਦਾਂ ਆਖੀ ਜਾਂਦਾ ਆ। ਇਹ ਜੀ 1917 ਦੇ ਵਿੱਚ ਲੱਗੀਆਂ ਸੀ, ਤੇ ਹੁਣ 105 ਸਾਲ ਪੁਰਾਣੇ ਹੋ ਗਏ। 105 ਲੱਗਦੇ ਨਹੀਂ ਦੇਖਣ ਨੂੰ ਕੁਝ ਵੀ ਇਦਾਂ ਦਾ। ਇਹਨਾਂ ਦੀ ਜਿਹੜੀ ਆ ਅੱਜ ਜਦੋਂ ਆਪਾਂ ਆਫ ਦੀ 에ਅਰ ਸੀਗੇ ਗੱਲਾਂ ਕਰ ਰਹੇ ਸੀ ਵੀ ਦਿਨ ਬਹੁਤ ਵਧੀਆ ਲੱਗਾ ਅੰਗੂਰਾਂ ਦੇ ਲਈ, ਕੀ ਖਾਸ ਗੱਲ ਅੱਜ ਦੇ ਇਸ ਤੇ? ਦੇਖੋ ਜੀ, ਜਿਹੜੀ ਆਹ ਠੰਡ ਸੀ ਨਾ ਪਈ ਪਿਛਲੇ ਥੋੜੇ ਕੁ ਦਿਨ, ਇੰਨੇ ਜਾਣਿਆਂ ਦੀ ਖੇਤੀ ਕਰਨ ਲਈ ਕਿੰਨੇ ਜਾਣਿਆਂ ਦਾ ਜ਼ੋਰ ਲੱਗਦਾ ਹੈ? ਇਹ ਦੇਖੋ ਜੀ, ਜੇ ਕਹਿੰਦੇ ਜੇ ਬਦਾਮਾਂ ਦੀ ਖੇਤੀ ਕਰਨੀ ਹੋਵੇ ਤਾਂ ਮੇਰੇ ਮਿੱਤਰ ਪਿਆਰੇ ਕਹਿੰਦੇ ਹੁੰਦੇ, ਕਹਿੰਦੇ 100 ਏਕੜ ਦੀ ਕੋਈ ਬੰਦਾ ਕਰ ਸਕਦਾ। ਸਤਿ ਸ਼੍ਰੀ ਅਕਾਲ, ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ, ਤੇ ਮੈਂ ਹਾਂ ਪ੍ਰਵੀਨ ਸ਼ਰਮਾ। ਪੰਜਾਬੀ ਰੇਡੀਓ USA ਨੇ ਇੱਕ ਹੋਰ ਨਵੇਂ ਉਪਰਾਲੇ ਸ਼ੁਰੂ ਕੀਤੇ ਨੇ। ਇਸ ਉਪਰਾਲੇ ਦੇ ਤਹਿਤ ਅਸੀਂ ਗੱਲਬਾਤ ਕਰਿਆ ਕਰਾਂਗੇ ਉਹਨਾਂ ਪੰਜਾਬੀਆਂ ਦੇ ਨਾਲ ਜਿਨ੍ਹਾਂ ਨੇ ਵਿਦੇਸ਼ੀ ਧਰਤੀ ਤੇ ਆ ਕੇ ਮੱਲਾਂ ਮਾਰੀਆਂ ਨੇ। ਸਾਡੇ ਪਹਿਲੇ ਪਾਤਸ਼ਾਹ ਗੁਰੂ ਨਾਨਕ ਜੀ ਨੇ ਦੋ ਗੱਲਾਂ ਕਹੀਆਂ ਸੀ। ਇੱਕ ਤਾਂ ਕਿਹਾ ਸੀਗਾ ਕਿ ਜਿਹੜੇ ਚੰਗੇ ਬੰਦੇ ਆ ਉਹਨਾਂ ਨੂੰ ਉੱਜੜ ਜਾਣਾ ਚਾਹੀਦਾ। ਬਾਅਦ ਦੇ ਵਿੱਚ ਉਹਨਾਂ ਨੇ ਇਸ ਚੀਜ਼ ਦੇ ਭਾਵ ਅਰਥ ਸਮਝਾਏ ਸੀਗੇ। ਇੱਕ ਉਹਨਾਂ ਨੇ ਕਿਹਾ ਸੀਗਾ ਕਿ ਉੱਤਮ ਖੇਤੀ ਨੂੰ ਹਮੇਸ਼ਾ ਉੱਤਮ ਦੱਸਿਆ ਉਹਨਾਂ ਨੇ। ਅੱਜ ਪੰਜਾਬ ਤੋਂ ਆਏ ਇੱਕ ਅਜਿਹੇ ਪੰਜਾਬੀ ਨਾਲ ਗੱਲਬਾਤ ਕਰਾਂਗੇ ਜਿਹੜੇ 90 ਦੇ ਦਹਾਕੇ ਦੇ ਵਿੱਚ ਪੰਜਾਬ ਆਉਂਦੇ ਨੇ, ਜੋਬਾਂ ਕਰਨੀਆਂ ਪੈਂਦੀਆਂ, ਕਰਦੇ ਵੀ ਨੇ, ਪਰ ਉਸ ਤੋਂ ਬਾਅਦ ਇੱਕ ਬਹੁਤ ਵਧੀਆ ਜਿਹੜੇ ਆ ਇੱਕ ਸਫਲ ਕਿਸਾਨ ਬਣਦੇ ਨੇ। ਔਰ ਇੱਕ ਮਿੱਥ ਹੈ ਕਿ ਪੱਛਮ ਦੀ ਜਿਹੜੀ ਲਾਈਫ ਆ ਬੜੀ ਤੇਜ਼ ਆ, ਪੱਛਮ ਦੇ ਵਿੱਚ ਲਗਜ਼ਰੀ ਆਫਿਸ ਨੇ, ਕੁਰਸੀਆਂ ਡੱਠੀਆਂ ਨੇ, ਪਰ ਇੱਥੇ ਬਿਲਕੁਲ ਉਲਟਾ। ਇੱਥੇ ਤੁਸੀਂ ਜਿੱਥੇ ਅਸੀਂ ਬੈਠੇ ਹਾਂ ਕੋਈ ਗੈਸ ਨਹੀਂ ਕਰ ਸਕਦਾ, ਔਖਾ ਬਹੁਤ ਆ ਵੀ ਅਸੀਂ ਕਿਤੇ ਅਮਰੀਕਾ ਵਰਗੀ ਧਰਤੀ ਤੇ ਬੈਠੇ ਹਾਂ। ਸਾਡੇ ਨਾਲ ਹੋਣਗੇ ਸਰਬਜੀਤ ਸਿੰਘ ਸਰਾਂ ਤੇ ਉਹਨਾਂ ਦਾ ਪਰਿਵਾਰ ਬਦਾਮ ਦੀ ਤੇ ਅੰਗੂਰਾਂ ਦੀ ਖੇਤੀ ਨਾਲ ਜੁੜੇ ਨੇ। ਔਰ ਇਹ ਮਿੱਥਾਂ ਬਹੁਤ ਤੋੜਨੀਆਂ ਨੇ, ਕਿਉਂਕਿ ਇੱਕ ਪਾਸੇ ਇਹ ਵੀ ਮਿੱਥ ਆ, ਬਹੁਤ ਵੱਡੀ ਡਿਬੇਟ ਆ ਕਿ ਅਮਰੀਕਾ ਦੀ ਜਿਹੜੀ ਖੇਤੀ ਆ ਉਹ ਬਹੁਤ ਵੱਡੇ ਜਿਹੜੇ ਹੋਰ ਧਨਾੜ ਲੋਕ ਨੇ ਉਹਨਾਂ ਦੇ ਹੱਥਾਂ ਦੇ ਵਿੱਚ ਆ, ਹਜ਼ਾਰਾਂ ਹੈਕਟੇਅਰ ਦੀ ਖੇਤੀ ਇਕੱਠੀ ਹੁੰਦੀ ਹੈ। ਨਹੀਂ, ਇਸ ਤਰ੍ਹਾਂ ਨਹੀਂ ਹੈ। ਪੰਜਾਬ ਦੀ ਖੇਤੀ ਨਾਲ ਕੰਪੇਅਰ ਵੀ ਕਰਾਂਗੇ, ਨਾਲੋਂ ਨਾਲ ਤੁਹਾਨੂੰ ਮੋਟੀਵੇਸ਼ਨਲ ਚੀਜ਼ਾਂ ਖੇਤੀਬਾੜੀ ਬਾਰੇ ਤੇ ਪੰਜਾਬ ਦੇ ਵਿੱਚੋਂ ਜਿਹੜੇ ਲੋਕ ਉੱਠ ਕੇ ਆਏ ਆ ਉਹਨਾਂ ਦੇ ਬਾਰੇ ਦੱਸਾਂਗੇ। ਸਰਾਂ ਸਾਹਿਬ ਦੀ ਫੈਮਿਲੀ ਤੇ ਉਹਨਾਂ ਦੇ ਬੇਟੇ ਦਾ ਤੇ ਰਾਜਕਰਨਵੀਰ ਸਿੰਘ ਜੀ ਦਾ ਕਰਦੇ ਹਾਂ ਸਵਾਗਤ। ਫਿਰ ਵਧਾਂਗੇ ਗੱਲਾਂ ਬਾਤਾਂ ਵੱਲ। ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਜੀ, ਤੇ ਸਮਾਂ ਕੱਢਣ ਲਈ ਬਹੁਤ ਬਹੁਤ ਧੰਨਵਾਦ। ਰਾਜ ਜੀ ਆਪਾਂ ਨੂੰ ਜੁਆਇਨ ਕਰਨਗੇ। ਸਰਬਜੀਤ ਜੀ, ਸਭ ਤੋਂ ਪਹਿਲਾਂ ਤਾਂ ਇਹ ਦੱਸੋ ਵੀ ਹੁਣ ਜਿਹੜੀਆਂ ਗੱਲਾਂ ਗੁਰੂ ਨਾਨਕ ਸਾਹਿਬ ਬਾਰੇ ਮੈਂ ਕਹੀਆਂ ਨੇ, ਇੱਥੇ ਆ ਕੇ ਕੀ ਉਹ ਪੰਜਾਬੀਆਂ ਦੇ ਵਿੱਚ ਹੀ ਨੇ ਜਾਂ ਹੋਰ ਜਿਹੜੇ ਆਸੇ-ਪਾਸੇ ਭਾਈਚਾਰੇ ਦੇਖਦੇ ਆ ਉਹਨਾਂ ਦੇ ਵਿੱਚ ਵੀ ਨੇ? ਪਹਿਲਾਂ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਹਾਡੀ ਪੂਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਇੱਥੇ ਪਹੁੰਚਣ ਤੇ ਹਾਂਜੀ ਬਿਲਕੁਲ ਜੀ, ਬਾਕੀ ਕਮਿਊਨਿਟੀ ਦੇ ਵਿੱਚ ਵੀ ਹੈਗੀਆਂ ਬਹੁਤ, ਯਾਨੀ ਕਿ ਮੈਨੂੰ ਬਹੁਤ ਜ਼ਿਆਦਾ ਲੋਕਾਂ ਨੂੰ ਮਿਲਣ ਦਾ ਸਮਾਂ ਮਿਲਿਆ ਇੱਥੇ, ਹਰੇਕ ਕਮਿਊਨਿਟੀ ਦੇ ਲੋਕਾਂ ਨੂੰ। ਤਾਂ ਮੈਂ ਉਹਨਾਂ 'ਚੋਂ ਦੇਖਦਾ ਵੀ ਉਹਨਾਂ 'ਚ ਵੀ ਗੁਰੂ ਨਾਨਕ ਸਾਹਿਬ ਦੀ ਧਾਰਾ ਹੈਗੀ ਆ, ਵਿਚਾਰਧਾਰਾ। ਹਾਂਜੀ, ਕਿਉਂ ਬਹੁਤ ਚੰਗੇ ਲੋਕ ਆ, ਹਰੇਕ ਬੰਦੇ ਦੀ ਪੂਰੀ ਰਿਸਪੈਕਟ ਕਰਦੇ ਆ, ਹੋਇਆ ਨੇ ਹਰ ਇੱਕ ਬੰਦੇ ਨੂੰ ਚੰਗੀ ਨੇਚਰ ਨਾਲ ਦੇਖਦੇ ਆ, ਵਧੀਆ ਸਲਾਹ ਦਿੰਦੇ ਆ। ਸਲਾਹਕਾਰ ਬਹੁਤ ਤਕੜੇ। ਜੇ ਮੈਂ ਆਪਣੇ ਆਪ 'ਤੇ ਰੱਖਾਂ ਤੇ ਮੇਰੇ ਜਿਹੜੇ ਸਲਾਹਕਾਰ ਆ ਉਹ ਇੱਥੇ ਦੀ ਕਮਿਊਨਿਟੀ ਦੇ ਜਿਹੜੇ ਲੋਕ ਆ, ਗੋਰੇ ਲੋਕ ਆ, ਉਹ ਬਹੁਤ ਮੈਨੂੰ ਉਹਨੇ ਬਹੁਤ ਸਾਥ ਦਿੱਤਾ ਹਰੇਕ ਕੰਮ ਦੇ ਵਿੱਚ। ਸੋ ਸਰਬਜੀਤ ਜੀ, ਸਭ ਤੋਂ ਪਹਿਲਾਂ ਤਾਂ ਜੇ ਪੁੱਛਿਆ ਜਾਵੇ ਕਿਹੜੇ ਸੰਨ ਦੇ ਵਿੱਚ ਤੁਸੀਂ ਇੱਥੇ ਆਏ? ਇੱਥੇ ਆਪਾਂ 1991 ਦੇ ਵਿੱਚ ਮਈ ਮਹੀਨੇ 'ਚ ਆਏ ਸੀ ਜੀ।
ਮਈ 15 ਨੂੰ ਆਏ ਸੀ ਆਪਾਂ, ਅੱਜ ਮਈ 14 ਨੂੰ ਮੇਰਾ ਕੱਲ ਪ੍ਰੋਗਰਾਮ ਹੋ ਰਿਹਾ। ਹਾਂਜੀ ਹਾਂਜੀ, ਮਈ 15 ਨੂੰ। ਸੋ ਜਦੋਂ ਤੁਸੀਂ ਉੱਥੇ ਆਏ, ਉੱਥੇ ਪੰਜਾਬ ਦੇ ਵਿੱਚ ਖੇਤੀ ਦੇ ਨਾਲ ਹੀ ਜੁੜੇ ਹੋਏ ਸੀਗੇ? ਹਾਂਜੀ, ਉੱਥੇ ਮੈਂ ਖੇਤੀ ਦਾ, ਮੈਨੂੰ ਉੱਥੇ ਵੀ ਬਹੁਤ ਸ਼ੌਂਕ ਸੀਗਾ ਛੋਟੇ ਹੁੰਦੇ ਨੂੰ। ਤਕਰੀਬਨ 8ਵੀਂ ਤੋਂ ਪੜ੍ਹਦੇ ਤਾਂ ਫਿਰ ਮੈਂ ਖੇਤੀ ਦੇ ਨਾਲ ਲੱਗ ਗਿਆ ਸੀ। ਤੇ ਇੱਥੇ ਆ ਕੇ ਸਿੱਧਾ ਖੇਤੀਬਾੜੀ ਚਾਹੇ ਜਾਂ ਹਰ ਤਰ੍ਹਾਂ ਦਾ ਪਾਪੜ ਵੇਲਣਾ ਪਿਆ? ਇੱਥੇ ਹਰ ਤਰ੍ਹਾਂ ਦਾ ਜੀ, ਪਹਿਲਾਂ ਖੇਤਾਂ 'ਚ ਕੰਮ ਕੀਤਾ ਜਾ ਕੇ, ਫਿਰ ਉਸ ਤੋਂ ਬਾਅਦ ਗੈਸ ਸਟੇਸ਼ਨਾਂ ਤੇ ਫਿਰ 12-12 ਘੰਟੇ, ਫਿਰ ਉਸ ਤੋਂ ਬਾਅਦ ਗੁਰੂ ਸਾਹਿਬ ਦੀ ਕਿਰਪਾ ਹੁੰਦੀ ਰਹੀ ਜਿਉਂ-ਜਿਉਂ, ਫਿਰ ਮੈਂ ਇੱਕ ਕੰਪਨੀ 'ਚ ਲੱਗ ਗਿਆ। ਉੱਥੇ ਸੌਗੀ ਵਾਲੀ ਕੰਪਨੀ ਸੀ, ਉੱਥੇ ਸੌਗੀ ਪੈਕ ਹੁੰਦੀ ਆ, ਤੇ ਉੱਥੇ ਆਪਾਂ ਲੇਬਰ 'ਚ ਗਏ ਸੀਗੇ, ਪਰ ਉੱਥੇ ਮੈਂ 20 ਸਾਲ ਕੰਮ ਕੀਤਾ। ਤੇ ਉੱਥੋਂ ਮੈਂ ਜਦੋਂ ਉੱਥੇ ਛੱਡਿਆ, ਉੱਥੋਂ ਕੰਮ, ਕੰਪਨੀ ਬੰਦ ਹੋਣ ਤੋਂ ਬਾਅਦ ਉੱਥੇ ਮੈਂ ਮੈਨੇਜਰ ਰਿਹਾ 13 ਸਾਲ। ਹਾਂਜੀ, ਬਹੁਤ ਵਧੀਆ ਕੰਮ ਸੀ, ਹਰੇਕ ਕਮਿਊਨਿਟੀ ਦੇ ਬੰਦੇ ਨਾਲ ਕੰਮ ਕੀਤਾ, ਤੇ ਮਕਸੀਕੇ ਵੀ ਸੀ, ਗੋਰੇ ਵੀ ਸੀ ਉੱਥੇ, ਆਪਣੇ ਪੰਜਾਬੀ ਵੀ ਸੀਗੇ। ਸੋ ਜਿਹੜੀ ਤੁਸੀਂ ਪਹਿਲੋਂ ਗੱਲ ਆਖੀ ਵੀ ਮੈਨੂੰ ਸਲਾਹ ਇੱਥੋਂ ਦੀ ਕਮਿਊਨਿਟੀ ਨੇ ਜਿਹੜੀ ਉਹ ਦਿੱਤੀ, ਉਹਨਾਂ ਨੇ ਤੁਹਾਨੂੰ ਮੈਂਟੋਰ ਕੀਤਾ, ਜੇ ਤੁਸੀਂ ਉਸ ਦੇ ਬਾਰੇ ਕੁਝ ਦੱਸਣਾ ਚਾਹੁੰਦੇ ਹੋ? ਪਹਿਲਾਂ ਮੈਨੂੰ ਸ਼ੌਂਕ ਸੀਗਾ ਵੀ ਆਪਾਂ, ਜਦੋਂ ਮੈਂ ਕੰਪਨੀ 'ਚ ਲੱਗ ਗਿਆ, ਕਿਉਂ ਹੋਰ ਬੰਦੇ ਮਿਲਣੇ ਸ਼ੁਰੂ ਹੋ ਗਏ, ਤੇ ਮੈਂ ਉਹਨਾਂ ਨੂੰ ਕਹਿਣਾ ਬਈ ਆਪਾਂ ਸਟੋਰ ਲੈਣਾ, ਕਿਉਂ ਮੈਂ ਸਟੋਰ ਤੇ ਪਹਿਲਾਂ ਕੰਮ ਕੀਤਾ ਸੀ ਆਣ ਕੇ। ਤੇ ਉਹ ਹੁਣ ਮੈਨੂੰ ਕਹਿਣਾ, ਇੱਥੇ ਇੱਕ ਗੋਰੇ ਮੂਲ ਦੇ ਸੀਗੇ, ਹਸਬੈਂਡ ਵਾਈਫ ਸੀ, ਤਾਂ ਉਹ ਵਾਈਫ ਸਾਡੇ ਨਾਲ ਕੰਮ ਕਰਦੀ ਸੀ, ਤੇ ਉਹਨੇ ਕਹਿਣਾ ਨਹੀਂ ਸਟੋਰ ਨਹੀਂ ਲੈਣਾ, ਤੇ ਤੂੰ ਖੇਤੀ ਕਰ। ਮੈਂ ਕਿਹਾ ਨਹੀਂ, ਖੇਤੀ ਔਖੀ, ਆਪਾਂ ਇੱਥੇ ਆਣ ਕੇ ਕੀਤੀ ਨਹੀਂ ਹਜੇ। ਕਹਿੰਦੀ ਨਹੀਂ, ਖੇਤੀ ਬਹੁਤ ਸੌਖੀ। ਪਰ ਉਹਨੇ ਮੈਨੂੰ ਪਹਿਲੀ ਸਪੋਰਟ ਕੀਤੀ ਜੀ, ਪਹਿਲੀ ਵਾਰੀ ਜਦੋਂ ਆਪਾਂ ਪਹਿਲਾਂ ਫਾਰਮਿੰਗ ਸ਼ੁਰੂ ਕੀਤੀ ਆ, ਤਾਂ ਉਹਨਾਂ ਬੰਦਿਆਂ ਦਾ ਮੈਨੂੰ ਫੋਨ ਆਇਆ, ਕਹਿੰਦੇ ਵੀ ਇੱਥੇ ਸਾਡੇ ਲਾਗੇ ਖੇਤ ਸੇਲ ਤੇ ਲੱਗੇ, ਤੂੰ ਲੈ ਲਾ। ਤੇ ਆਪਾਂ ਉਹਨਾਂ ਕਰਕੇ ਲੈ ਲਿਆ ਜੀ। ਉਹ ਬੜੀ ਵੱਡੀ ਉਹਨਾਂ ਦੀ ਜਿਹੜੀ ਸਲਾਹ ਸੀ, ਬਹੁਤ ਵਧੀਆ ਸੀ, ਤੇ ਵੀ ਇਸ ਕੰਮ ਦੇ ਵਿੱਚ ਠੀਕ ਆ, ਤੂੰ ਘਰੇ ਵੀ ਰਹੇਂਗਾ, ਨਾਲ ਜੌਬ ਵੀ ਕਰ ਸਕਦਾ। ਠੀਕ ਹੈ। ਹਾਂਜੀ, ਜੌਬ ਵੀ ਨਾਲ ਕਰ ਸਕਦਾ। ਸੋ ਇੱਥੇ ਦੀ ਖੇਤੀ ਦੇ ਵਿੱਚ ਤੁਹਾਨੂੰ ਇੰਨੀ ਕਿ ਇੰਡੀਪੈਂਡੈਂਸ ਮਿਲ ਜਾਂਦੀ ਵੀ ਖੇਤੀ ਵੀ ਕਰ ਲਓ ਤੇ ਨਾਲ ਜੌਬ ਵੀ ਕਰ ਲਓ? ਹਾਂਜੀ, ਜੌਬ ਪੂਰੀ ਜੀ। ਮੈਂ ਤਕਰੀਬਨ ਸਮਝ ਲਓ ਵੀ 2004 ਦੀ ਖੇਤੀ ਕਰਦੇ ਆ, ਤਾਂ ਮੈਂ 2021 ਦੇ ਵਿੱਚ ਕੰਮ ਛੱਡਿਆ। ਪੂਰਾ 40 ਘੰਟੇ ਨਹੀਂ, 60 ਘੰਟੇ ਵੀ ਕੰਮ ਕਰਦੇ ਰਹੇ ਆ। ਤਾਂ ਵੀਕਐਂਡ ਤੇ ਆਣ ਕੇ ਸ਼ਨੀਚਰ ਐਤਵਾਰ ਖੇਤਾਂ ਦਾ ਕੰਮ ਵੀ ਕਰ ਲੈਣਾ। ਤਾਂ ਇੱਥੇ ਇੱਦਾਂ ਵੀ ਜਾਣੀ ਕਿ ਪਰਿਵਾਰ ਦੀ ਵੀ ਬੜੀ ਰਿਸਪੌਂਸਿਬਿਲਟੀ ਮਿਲ ਜਾਂਦੀ ਹੈ। ਹੁਣ ਜਿੱਦਾਂ ਜਸਵਿੰਦਰ ਆ, ਇਹਨ ਸਿਮਰਜੀਤ ਹੋਣਾ ਦੀ ਟੇਕ ਕੇਅਰ ਕੀਤੀ, ਆਪਾਂ ਖੇਤੀ ਵੱਲ ਨੂੰ ਟੇਕ ਕੇਅਰ ਕਰ ਲਈ। ਸੋ ਆਂਟੀ ਜੀ ਨੂੰ ਪੁੱਛਾਂਗੇ। ਆਂਟੀ ਜੀ, ਪਹਿਲਾਂ ਤਾਂ ਸਤਿ ਸ਼੍ਰੀ ਅਕਾਲ ਜੀ। ਆਇਆਂ ਨੂੰ ਜੀ। ਸਤਿ ਸ਼੍ਰੀ ਅਕਾਲ ਜੀ। ਸੋ ਹੁਣ ਜਿੱਦਾਂ ਤੁਸੀਂ ਕਹਿ ਰਹੇ ਸੀ ਵੀ ਫੈਮਿਲੀ ਦੀ ਸਪੋਰਟ ਇਸ ਮਾਮਲੇ ਦੇ ਵਿੱਚ ਚਾਹੀਦੀ ਆ, ਜਦੋਂ ਤੁਸੀਂ ਨਾਲ ਸੀ, ਪਰਿਵਾਰ ਆ, ਇੱਕ ਪਾਸੇ ਜੌਬ ਤੇ ਵੀ ਜਾਣਾ, ਕੰਮ ਵੀ ਕਰਨਾ, ਫਿਰ ਖੇਤੀ ਵਾਲੇ ਪਾਸੇ ਨੂੰ ਵੀ ਜਿਹੜਾ ਨਾਲ ਕਹਿ ਲਓ ਵੀ ਪੰਗਾ ਲੈ ਲਿਆ, ਤੁਹਾਨੂੰ ਉਦੋਂ ਕਿੱਦਾਂ ਲੱਗਦਾ ਸੀਗਾ ਵੀ ਇਹ ਠੀਕ ਆ, ਗਲਤ ਆ, ਵੀ ਕੋਈ ਜ਼ਿਆਦਾ ਤਾਂ ਨਹੀਂ ਹੋ ਗਿਆ? ਨਹੀਂ, ਮੈਨੂੰ ਵਧੀਆ ਲੱਗਦਾ ਸੀ ਕਿ ਮੈਂ ਵੀ ਲਾਈਕ ਕਰਦੀ ਖੇਤਾਂ 'ਚ ਕੰਮ ਕਰਨਾ। ਖੇਤਾਂ 'ਚ ਮੈਂ ਜ਼ਿਆਦਾ ਕਰਦੀ, ਅੰਦਰ ਤਾਂ ਮੈਨੂੰ ਮਜਬੂਰੀ ਨੂੰ ਕਰਨਾ ਪੈਂਦਾ। ਹਾਂਜੀ, ਤੇ ਮੈਂ ਜ਼ਿਆਦਾ ਹੈਲਪ ਕਰਦੀ ਖੇਤਾਂ 'ਚ ਵੀ ਇਹਨਾਂ ਦੀ। ਹਾਂਜੀ, ਤਾਂ ਵਧੀਆ ਲੱਗਦਾ ਸੀਗਾ ਵੀ ਅਸੀਂ ਫਾਰਮਿੰਗ ਕਰਾਂਗੇ। ਹਾਂਜੀ, ਕਿਉਂਕਿ ਪੰਜਾਬ ਤੋਂ ਵੀ ਮੈਂ ਖੇਤੀਬਾੜੀ ਦਾ ਕੰਮ ਆਪਣੇ ਪਰਿਵਾਰ ਨਾਲ ਕਰਾਉਂਦੀ ਆਈ ਸੀਗੀ। ਹਾਂਜੀ, ਤੇ ਇਸ ਕਰਕੇ ਹਾਂਜੀ ਵਧੀਆ ਲੱਗਦਾ ਮੈਨੂੰ। ਹਰ ਕਾਮਯਾਬ ਬੰਦੇ ਦੀ ਕਹਾਣੀ ਦੇ ਵਿੱਚ ਔਰਤ ਦਾ ਰੋਲ ਹੁੰਦਾ ਤੇ ਮੇਰਾ ਖਿਆਲ ਮਜ਼ਬੂਤ ਰੋਲ ਹੈ ਇਹਨਾਂ ਦਾ ਨਾ, ਖੇਤਾਂ ਦੇ ਵਿੱਚ ਕੰਮ ਕਰਨਾ। ਮੈਂ ਦਰਸ਼ਕਾਂ ਨੂੰ ਦੱਸਣਾ ਚਾਹਣਾ ਵਾਂ ਕਿ ਅਸੀਂ ਸਰਬਜੀਤ ਹੋਰਾਂ ਨੂੰ ਕਵਰ ਇਸ ਕਰਕੇ ਕਰ ਰਹੇ ਹਾਂ ਕਿਉਂਕਿ ਬਹੁਤ ਸਾਰੀਆਂ ਮਿੱਥਾਂ ਨੇ, ਉਹਨਾਂ ਬਾਰੇ ਜਾਣਕਾਰੀਆਂ ਲੈਣਾ ਬਹੁਤ ਜ਼ਰੂਰੀ ਆ। ਅਮਰੀਕਾ ਦੀ ਖੇਤੀਬਾੜੀ ਬਾਰੇ ਅਮਰੀਕਾ ਦੀ ਖੇਤੀ ਬਾਰੇ ਬਹੁਤ ਸਾਰੀਆਂ ਆਪਣੇ ਜਿਹੇ ਮਿੱਥਾਂ ਨੇ ਕਿ ਯਾਰ ਵੱਡੇ ਹਜ਼ਾਰਾਂ ਏਕੜ ਦੇ ਪਲਾਟ ਨੇ। ਸਰਬਜੀਤ ਜੀ, ਕਿੰਨੇ ਏਕੜ ਦੀ ਖੇਤੀ ਕਰਦੇ ਹੋ, ਕਿਹੜੀ ਕਰਦੇ ਹੋ, ਇਹ ਜ਼ਰੂਰ ਦੱਸਿਓ। ਕੀ ਛੋਟਾ ਫਾਰਮਰ ਵੀ ਸਰਵਾਈਵਲ ਦੇ ਵਿੱਚ ਹੈ? ਖੇਤੀ ਕਰਦੇ ਜੀ ਆਪਾਂ 100 ਏਕੜ ਦੀ, ਤੇ ਉਹਦੇ ਵਿੱਚ ਹੁਣ ਅਸੀਂ ਪਹਿਲਾਂ ਸਾਰੀ ਸੌਗੀ ਸੀਗੀ, ਤੇ ਸੌਗੀ ਵਧੀਆ ਫਾਰਮਿੰਗ ਸੀਗੀ, ਕੋਈ ਉਹ 'ਚ ਹੈ ਨਹੀਂ, ਮਾੜਾ ਨਹੀਂ ਸੀਗਾ, ਵਧੀਆ ਕੰਮ ਸੀਗਾ। ਤਾਂ ਉਹਦੇ ਤੋਂ ਬਾਅਦ ਫਿਰ ਅਸੀਂ ਸੋਚਿਆ ਵੀ ਆਪਾਂ ਹੁਣ ਬਦਾਮਾਂ ਨੂੰ ਵੀ, ਸਾਰੇ ਕਹਿੰਦੇ ਸੀ ਬਦਾਮ ਲਾ ਲਓ, ਬਦਾਮ ਤਰਜੀਹ ਦਿੱਤੀ। ਵਧੀਆ, ਬਦਾਮ ਵੀ ਨਹੀਂ ਮਾੜੇ ਹੈਗੇ, ਤੇ ਖੇਤੀ ਅੰਗੂਰਾਂ ਦੀ ਵੀ ਬਹੁਤ ਵਧੀਆ ਹੈ। ਤੇ ਸਿਰਫ ਇਹ ਆ ਵੀ ਲੇਬਰ ਦੀ ਥੋੜ੍ਹੀ ਜਿਹੀ ਕਾਸਟ ਵੱਧ ਗਈ ਆ, ਹੁਣ ਤਾਂ ਤਕਰੀਬਨ ਸਾਰਾ ਕੁਝ ਹੀ ਮਹਿੰਗਾ ਹੋ ਗਿਆ, ਪਰ ਖੇਤੀ ਦੇ ਵਿੱਚ ਤਕਰੀਬਨ ਵਧੀਆ ਆ ਖੇਤੀ। ਛੋਟਾ ਫਾਰਮਰ ਹਾਂ, ਅੱਗੇ ਤਕਰੀਬਨ ਜਦੋਂ ਮੈਂ ਕਹਿ ਦੇਵਾਂ ਵੀ 2010 ਤੱਕ ਤਾਂ ਤੁਸੀਂ ਸਰਵਾਈਵ ਵਧੀਆ ਕਰ ਸਕਦੇ ਸੀ 40 ਏਕੜ ਦੇ ਨਾਲ, ਜੇ ਨਾ ਵੀ ਜੌਬ ਕਰਦੇ ਹੋਵੋਗੇ। ਹੁਣ ਇੱਦਾਂ ਸੀਗਾ ਵੀ ਜਿਉਂ ਫਿਰ ਖਰਚੇ ਵਧਣੇ ਸ਼ੁਰੂ ਹੋ ਗਏ, ਤਾਂ ਪਰ ਜਿਹੜੀ ਨਾਲ ਜੌਬ ਕਰਨੀ ਆ ਬਹੁਤ ਵਧੀਆ ਆ। ਤੁਹਾਡਾ ਐਕਸਪੀਰੀਅੰਸ ਬਣਦਾ ਹੋਰ ਕੰਮਾਂ ਦੇ ਵਿੱਚ, ਬਾਹਰ ਤੁਸੀਂ ਸਿੱਖਦੇ ਆ ਕੁਝ ਜਾ ਕੇ। ਹਮੇਸ਼ਾ ਜਦੋਂ ਤੁਸੀਂ ਬਾਹਰ ਜਾਂਦੇ ਆ ਤੇ ਕੁਛ ਨਾ ਕੁਛ ਫਾਰਮਿੰਗ ਵਾਸਤੇ ਸਿੱਖੋਗੇ, ਜਾਂ ਚੀਜ਼ ਵੇਚਣ ਵਾਸਤੇ, ਜਾਂ ਤੁਸੀਂ ਚੀਜ਼ ਕੋਈ ਲੈਣੀ ਆ, ਉਹਦੇ ਵਾਸਤੇ ਤੁਹਾਡੀ ਗੱਲਬਾਤ ਹੋ ਜਾਂਦੀ ਕਿਸੇ ਬੰਦੇ ਨਾਲ, ਭਾਈ ਆਹ ਚੀਜ਼ ਆਪਾਂ ਵੇਚ ਰਹੇ ਹਾਂ, ਤਾਂ ਵੀ ਇੱਥੋਂ ਫਲਾਣੇ ਥਾਂ ਤੋਂ ਸਸਤੀ ਮਿਲ ਜਾਣੀ ਆ। ਤੇ ਬਹੁਤ ਜ਼ਿਆਦਾ ਓਪਰਚੁਨਿਟੀਆਂ ਨਾਲ ਜੌਬ ਕਰਨ ਦੇ ਵਿੱਚ ਵੀ। ਹਾਂ, ਤਕਰੀਬਨ ਠੀਕ ਆ ਫਾਰਮਿੰਗ ਦੇ ਵਿੱਚ, ਵਧੀਆ ਫਾਰਮਿੰਗ। ਤੇ ਤੁਸੀਂ ਸਾਰਾ ਕੰਮ ਆਪ ਕਰਨਾ ਪੈਂਦਾ, ਆਪ ਕਰਨਾ, ਸਾਰੀ ਇਨਪੁਟ ਆਪਣੀ ਆ ਪੂਰੀ ਦੀ ਪੂਰੀ। ਸਿਰਫ ਲੇਬਰ ਤਾਂ ਉਹਦੇ ਸੱਦਣੀ ਆ ਜਦੋਂ ਤੁਸੀਂ ਇਹੋ ਛਾਂਗਣੇ ਅੰਗੂਰ, ਤਾਂ ਜਦੋਂ ਤੋੜਨੇ ਅੰਗੂਰ।
ਬਾਕੀ ਤਕਰੀਬਨ 99 ਕੰਮ ਕਰਦੇ ਸਰ? ਹਾਂਜੀ ਹੱਥੀਂ ਸਰ ਹਾਂਜੀ। ਸੋ ਸਰਬਜੀਤ ਜੀ, ਬੰਦਾ ਪੰਜਾਬ ਦੇ ਵਿੱਚ ਬੈਠਾ ਕਹਿੰਦਾ ਯਾਰ 100 ਏਕੜ ਵਾਲੇ ਆਪਣੇ ਆਪ ਨੂੰ ਛੋਟਾ ਕਿਸਾਨ ਕਿੱਦਾਂ ਆਖੀ ਜਾਂਦਾ ਆ। ਸੋ ਇੱਥੇ ਜਿਹੜਾ ਸਮਾਲ ਕਿਸਾਨ, ਜਿਹੜਾ ਸਮਾਲ ਫਾਰਮਰ, ਉਹਦੀ ਡੈਫੀਨੇਸ਼ਨ ਕੀ, ਕਿੰਨੇ ਕੁ ਖੇਤ ਵਾਲੇ ਨੂੰ ਛੋਟਾ ਕਿਸਾਨ ਆਖਿਆ ਜਾਂਦਾ? ਮੈਂ ਤੁਹਾਨੂੰ ਪੰਜਾਬ ਦੀ ਦੱਸਦਾ ਜੀ। ਇੱਕ ਵਾਰੀ ਅਸੀਂ ਜਦੋਂ ਪੰਜਾਬ 'ਚ ਗਏ ਤਾਂ ਸਾਡੇ ਜੀਜਾ ਜੀ ਸਾਨੂੰ ਕਿਸੇ ਨੂੰ ਬਣਾਉਣ ਲੈ ਗਏ ਬੰਦੇ ਨੂੰ, ਤੇ ਉਹ ਬੰਦੇ ਨੂੰ ਕਿਹਾ ਵੀ ਇਹ ਸਾਡੇ ਆਏ ਆ ਅਮਰੀਕਾ ਤੋਂ, ਖੇਤੀ ਕਰਦੇ ਆ, ਤੇ ਇਹਨਾਂ 20 ਏਕੜ ਦੀ ਖੇਤੀ ਕਹਿੰਦੇ ਕਰਦੇ। ਉਦੋਂ ਅਸੀਂ ਲੈ ਹੀ ਸੀਗੇ, ਤੇ ਉਹ ਬੰਦੇ ਦਾ ਕਹਿਣਾ ਸੀ, ਕਹਿੰਦਾ 20 ਏਕੜ ਵਾਲੇ ਤਾਂ ਇੱਥੇ ਬਹੁਤ ਆ ਉੱਥੇ ਅਮਰੀਕਾ ਦੇ ਵਿੱਚ। ਤੇ ਮੈਨੂੰ ਉਸ ਗੱਲ ਦੀ ਚੇਤੇ ਆ ਹਜੇ ਤੱਕ ਵੀ ਉਹ ਕਹਿੰਦਾ 20 ਏਕੜ ਵਾਲਾ ਤਾਂ ਬਹੁਤ ਆ। ਨਹੀਂ, ਖੇਤੀ ਇੱਥੇ ਤਾਂ ਵੀ ਬੰਦੇ ਤਕਰੀਬਨ ਤੁਸੀਂ ਕੰਮ ਹੱਥੀਂ ਕਰਨਾ ਪੈਣਾ। ਕੋਈ ਵੀ ਜਿਹੜੀ ਇਹ ਖੇਤੀ ਆ, ਜੇ ਤੁਸੀਂ ਆਪ ਕੰਮ ਕਰਦੇ ਹੋ, ਤੁਸੀਂ ਖੇਤ ਦੇ ਵਿੱਚ ਦੀ ਲੰਘਦੇ ਆ, ਤੁਸੀਂ ਕੋਈ ਖਰਾਬ ਚੀਜ਼ ਆ ਤੁਸੀਂ ਆਪ ਦੇਖ ਲੈਣੀ ਆ। ਜੇ ਕੋਈ ਬੰਦਾ ਲਾ ਕੇ ਕਰਾਓਗੇ, ਨਾਲੇ ਤਾਂ ਉਹਨੂੰ ਪੈਸੇ ਦਿਓਗੇ ਤੇ ਨਾਲੇ ਉਹ ਗੱਲ ਨਹੀਂ ਬਣਨੀ, ਗੱਲ ਨਹੀਂ ਬਣਨੀ। ਉਹ ਫਿਰ ਉਹਦੀ ਮਰਜ਼ੀ ਆ ਵੀ ਦੱਸੇ ਨਾ ਦੱਸੇ, ਕਰੇ ਨਾ ਕਰੇ। ਸੋ ਤੁਹਾਡਾ ਫਰਜ਼ੰਦ ਵੀ ਨਾਲ ਬੈਠਾ ਆ ਸਿਮਰਨ, ਸੋ ਉਹਨੂੰ ਵੀ ਸਵਾਗਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸੋ ਇਹ ਵੀ ਪੂਰੀ ਮਦਦ ਕਰਦਾ ਹੈ ਖੇਤੀਬਾੜੀ ਦੇ ਵਿੱਚ? ਹਾਂਜੀ, ਸਿਮਰਨ ਵੀ ਕਰਦਾ ਜੀ ਮਦਦ। ਜਿਹੜੇ ਕਈ ਵਾਰੀ ਮੈਂ ਨਹੀਂ ਕੰਮ ਕਰਨ ਵਾਲਾ ਹੁੰਦਾ, ਫਿਰ ਕਈ ਵਾਰੀ ਇਹਨੂੰ ਕਹਿ ਦਿੰਦਾ ਵੀ ਭਾਈ ਆ ਜਾ, ਹੁਣ ਤੇਰੇ ਕਰਨੇ ਵਾਲਾ ਕੰਮ ਹੈ। ਸੋ ਨਾਲ ਪੜ੍ਹਦੇ ਸੀ, ਨਾਲ ਖੇਤੀ ਕਰਦੇ ਸੀ, ਕਿੱਦਾਂ ਦੇ ਚੈਲੰਜਸ ਤੁਹਾਨੂੰ ਰਹੇ? ਚੈਲੰਜਸ ਬਾਰੇ ਨਹੀਂ ਸੀਗੇ ਜੀ। ਆਪਣੇ ਫਾਦਰ ਸਾਹਿਬ ਤੇ ਮਦਰ ਸਾਹਿਬ ਦੋਨੀ ਵਧੀਆ ਖੇਤੀ ਕਰਦੇ ਸੀਗੇ ਜੀ। ਆਪਣੇ ਜਿੱਦਾਂ ਹੁਣ ਨਾਲ ਜਿੱਦਾਂ ਤੁਸੀਂ ਕਹਿੰਦੇ ਪਏ ਸਮਾਲ ਫਾਰਮਰ ਦਾ ਕੰਮ ਹੁੰਦਾ ਸੀਗਾ, ਜਦੋਂ ਤਾਂ ਅਸੀਂ ਪੜ੍ਹਦੇ ਹੁੰਦੇ ਸੀ ਉਦੋਂ ਤਾਂ ਸਾਡੇ ਕੋਲ ਲਾਈਕ 20-60 ਆਈ ਥਿੰਕ ਲਾਈਕ 20-40 ਕਿੱਲੇ ਹੁੰਦੇ ਸੀਗੇ। ਤੇ ਉਦੋਂ ਫਿਰ ਤਾਂ ਜਿੱਦਾਂ ਪੂਰੇ ਫੈਮਿਲੀ ਨੇ ਇਕੱਠੇ ਰਲ ਮਿਲ ਕੇ ਕਈ ਵਾਰੀ ਪ੍ਰੂਨਿੰਗ ਕਰਨ ਲੱਗ ਪੈਣਾ। ਇਦਾਂ ਬਹੁਤ ਜ਼ਿਆਦਾ ਫਨ ਵੀ ਹੁੰਦਾ ਸੀਗਾ ਨਾਲ ਕਹਿ ਲਓ। ਸਾਨੂੰ ਇਦਾਂ ਵਧੀਆ ਲੱਗਦਾ ਸੀ, ਜਿੱਦਾਂ ਇਹਨਾਂ ਨੂੰ ਸ਼ੌਂਕ ਹੈ ਖੇਤੀ ਦਾ, ਸਾਨੂੰ ਵੀ ਜਿੱਦਾਂ ਬਹੁਤ ਹੈ ਸ਼ੌਂਕ ਖੇਤੀ ਦਾ ਜੀ। ਹਾਂਜੀ। ਸੋ ਦੇਖ ਕੇ ਤੁਹਾਡਾ ਵੀ ਜੀ ਜਿਹੜਾ ਉਹ ਕਰਦਾ ਆ। ਸੋ ਇੱਕ ਸਰਬਜੀਤ ਜੀ ਤੇ ਸਿਮਰਨ, ਆਪਾਂ ਦੇਖਦੇ ਹਾਂ ਵੀ ਸਮਾਲ ਜਿਹੜੀਆਂ ਫੈਮਿਲੀ ਫਾਰਮਸ ਆ ਉਹ ਅਮਰੀਕਾ ਦੇ ਵਿੱਚੋਂ ਗਾਇਬ ਹੋ ਰਹੀਆਂ। ਜਿਹੜੇ ਵੱਡੇ ਹੁਣ ਸਭ ਤੋਂ ਅਮੀਰ ਬੰਦਾ ਇੱਕ IT ਕੰਪਨੀ ਦਾ ਫਾਊਂਡਰ ਬਿਲ ਗੇਟਸ ਆ, ਉਹ ਬਣ ਚੁੱਕਾ ਆ। ਸੋ ਫੈਮਿਲੀ ਫਾਰਮ ਨੂੰ ਬਚਾਉਣ ਦੇ ਲਈ ਕੀ ਕਰ ਰਹੇ ਆ? ਕਿਉਂਕਿ ਆਪਾਂ ਇਹ ਦੇਖਿਆ ਵੀ ਕੀ ਤੁਹਾਡੀਆਂ ਚੈਲੰਜਸ ਕੀ ਆ, ਤੇ ਨਾਲੇ ਆਪਾਂ ਦੇਖਦੇ ਹਾਂ ਸਰਬਜੀਤ ਜੀ ਵੀ ਜਦੋਂ ਨਿਆਣਾ ਪੜ੍ਹ ਜਾਂਦਾ ਉਹ ਬਾਹਰ ਚਲੇ ਜਾਂਦਾ, ਫਿਰ ਮੁੜ ਕੇ ਇੱਥੇ ਨਹੀਂ ਆਉਂਦਾ। ਤੁਹਾਡਾ ਕੀ ਵਿਚਾਰ ਆ ਫਿਊਚਰ ਦੇ ਲਈ? ਹਾਂਜੀ, ਫਿਊਚਰ ਲਈ ਮੇਰਾ ਵਿਚਾਰ ਹੈ ਜੀ, ਅਸੀਂ ਵੀ ਖੇਤੀ ਕਰਨਾ ਚਾਹੁੰਦੇ ਜੀ ਆਪਣੇ ਪੂਰੀ ਜਿੱਦਾਂ ਜ਼ਿੰਦਗੀ ਲਈ। ਤੇ ਆਪਣੇ ਜੇ ਤੁਸੀਂ ਸਵਾਲ ਪੁੱਛਿਆ ਲਾਈਕ ਆਪਣੇ ਜਿਹੜੇ ਇੰਡਸਟਰੀਅਲ ਫਾਰਮਿੰਗ ਕਹਿੰਦੇ ਉਹਨੂੰ, ਬੇਸਿਕਲੀ ਜਿਹੜੇ ਲਾਰਜ ਸਕੇਲ ਫਾਰਮਿੰਗ ਹੁੰਦੀ ਹੈ ਨਾ, ਤੇ ਫਿਰ ਉਹ ਆਪਣੇ ਇੱਕ ਜਿਹੜੇ ਸਾਡੇ ਇੱਥੇ ਗੁਆਂਢੀ ਆ, ਉਹਨਾਂ ਨੇ ਬਹੁਤ ਇੱਦਾਂ ਵਧੀਆ ਉਹਨਾਂ ਨੇ ਵਿਚਾਰ ਸੀਗੇ ਉਹਨਾਂ ਦੇ। ਜਦੋਂ ਉਹਨਾਂ ਨੇ ਆਪਣੇ ਖੇਤ ਵੇਚੇ ਸੀਗੇ, ਆਈ ਥਿੰਕ ਉਹਨਾਂ ਕੋਲ 90 ਏਕੜ ਸੀਗੇ, ਸਮਥਿੰਗ ਲਾਈਕ ਦੈਟ। ਤੇ ਫਿਰ ਉਹ ਜਦੋਂ ਉਹਨਾਂ ਨੇ ਆਪਣੇ ਖੇਤ ਵੇਚੇ ਸੀਗੇ, ਉਹ ਆਫਰਾਂ ਤਾਂ ਬਹੁਤ ਆਈਆਂ ਸੀਗੀਆਂ, ਪਰ ਉਹਨਾਂ ਨੇ ਤਾਂ ਸਟੈਂਡ ਲਿਆ ਸੀਗਾ ਵੀ ਆਪਣੇ ਜਿਹੜੇ ਖੇਤ ਅਸੀਂ ਵੇਚਣੇ ਸਮਾਲ ਫਾਰਮਰ ਨੂੰ। ਜਿਹੜਾ ਕੋਈ ਬੰਦਾ ਲਾਈਕ ਫਾਰਮਿੰਗ 'ਚ ਆਉਣਾ ਚਾਹੁੰਦਾ ਆ, ਇੱਦਾਂ ਫਿਰ ਭਾਵੇਂ ਜੇ ਸਾਨੂੰ ਲਾਈਕ $2,000-3,000 ਘੱਟ ਵੀ ਸਾਨੂੰ ਆਪਣੇ ਪਰ ਏਕੜ ਸਾਨੂੰ ਵੇਚਣਾ ਪਊਗਾ ਖੇਤ, ਵੀ ਅਸੀਂ ਜਿੱਦਾਂ ਚਾਹੁੰਦੇ ਪਏ ਏਰੀਆ ਦੇ ਵਿੱਚ ਜਿੱਦਾਂ ਸਮਾਲ ਫਾਰਮਰ ਰਵੇ। ਤੇ ਫਿਰ ਇੱਦਾਂ ਲੋਕੀ ਇੱਦਾਂ ਹੈਗਾ, ਲੋਕੀ ਫਿਊਚਰ ਬਾਰੇ ਸੋਚਦੇ ਆ ਹੌਲੀ ਵੀ ਦੇਖਣਾ ਪਈ ਗਾਂ ਵੀ ਜਿੱਦਾਂ, ਕਿਉਂਕਿ ਜੇ ਅਸੀਂ ਹੁਣ ਆਪਣੇ ਸਾਰਾ ਕੁਝ ਖੇਤ ਸਿਹਤ 'ਤੇ ਲਾ ਲਈਏ, ਕੋਈ ਆਊਟ ਆਫ ਟਾਊਨ ਕੋਈ ਬੰਦਾ ਲਾਈਕ ਅਗਲੇ ਸਟੇਟ 'ਚ ਬੈਠਾ, ਉਹਨੇ ਲਾਈਕ ਇਨਵੈਸਟਰ ਕਹਿ ਲਓ ਜਿੱਦਾਂ ਬਿਲ ਗੇਟਸ ਵਾਂਗੂ, ਉਹਨੇ ਤਾਂ ਫਿਰ ਚੱਕ ਲੈਣੀ ਹੈ, ਰਾਈਟ। ਸੋ ਫਿਰ ਅਸੀਂ ਵੀ ਜਿੱਦਾਂ ਕੋਸ਼ਿਸ਼ ਕਰਦੇ ਹਾਂ। ਹੁਣ ਜਿੱਦਾਂ ਇਹ ਕਹਿੰਦੇ ਸੀ ਕਿ ਆਪ ਖੇਤੀ ਕਰਨੀ ਪੈਂਦੀ ਆ, ਸਮਾਲ ਫਾਰਮਰਸ ਦੇ ਵਿੱਚ ਸਾਰੀ ਆਪ ਖੇਤੀ ਕਰਨੀ ਪੈਂਦੀ ਆ, ਬੇਸਿਕਲੀ ਟੂ ਸਰਵਾਈਵ, ਲੋਨ ਪੇਮੈਂਟ ਪੇ ਕਰਨ ਨੂੰ, ਬੇਸਿਕਲੀ ਜਿਹੜੇ ਖਰਚੇ ਹੁੰਦੇ ਆ ਉਹ ਸਾਰਾ ਫਿਰ ਆਪ ਕੰਮ ਕਰਨਾ ਪੈਂਦਾ ਜੀ। ਯੈਸ। ਤੇ ਸਰਬਜੀਤ ਜੀ, ਤੁਹਾਨੂੰ ਇਹ ਚਿੰਤਾ ਤਾਂ ਨਹੀਂ ਕਦੇ ਇਸ ਤਰ੍ਹਾਂ ਦੀ? ਹੁਣ ਤਾਂ ਮੁੰਡਾ ਇਹ ਕਹਿੰਦੇ ਆ ਵੀ ਮੈਂ ਕਰੂੰਗਾ ਖੇਤੀ, ਆਲੇ ਦੁਆਲੇ ਤੁਸੀਂ ਦੇਖਦੇ ਹੋਵੋਗੇ ਯਾਰ ਨਿਆਣੇ ਤਾਂ ਜਾਈ ਜਾਂਦੇ, ਤੁਹਾਨੂੰ ਵੀ ਟੈਨਸ਼ਨ ਆਉਂਦੀ ਕਦੀ? ਕਹਿੰਦੇ ਮੈਨੂੰ ਟੈਨਸ਼ਨ ਇਹਦੇ ਬਾਰੇ ਨਹੀਂ ਆਉਂਦੀ, ਕਿਉਂ ਮੈਨੂੰ ਪਤਾ ਵੀ ਇਹਨੇ ਕਿਤੇ ਨਹੀਂ ਜਾਣਾ, ਇਹ ਵੱਡੀ ਗਰੰਟੀ ਆ। ਤੇ ਇਸ ਕਰਕੇ ਕੋਈ ਇਹਦੇ ਫਿਕਰ ਵਾਲੀ ਗੱਲ ਨਹੀਂ ਹੈਗੀ, ਬਿਲਕੁਲ ਇੱਥੇ ਕਰੂਗਾ ਖੇਤੀ ਹੈ। ਸੋ ਹੁਣ ਇੱਦਾਂ ਨਾ ਕਿਤੇ ਨਹੀਂ ਜਾਣਾ, ਰਾਈਟ ਹੈ ਨਾ। ਆਪਣੇ ਗੱਲ ਜਿੰਨੇ ਵੀ ਜਿਹੜੇ ਮੇਰੇ ਸਾਰੇ ਦੋਸਤ ਨੇ ਲਾਈਕ ਕਿਤੇ ਲਾਈਕ ਕੈਨੇਡਾ ਤੋਂ ਵੀ ਕੋਈ ਆਉਂਦਾ, UK ਤੋਂ ਵੀ ਆਉਂਦਾ, ਹੋਰ ਕਿਸੇ ਸ਼ਹਿਰ ਤੋਂ ਆਉਂਦੇ ਆ, ਉਹ ਸਾਰੇ ਜਣੇ ਇੱਥੇ ਆ ਜਾਂਦੇ ਆ, ਫਿਰ ਸਾਨੂੰ ਕਿਤੇ ਫਿਰ ਜਾਣ ਦੀ ਲੋੜ ਨਹੀਂ ਪੈਂਦੀ। ਸੋ ਸਰੋਤਿਓ, ਦਰਸ਼ਕੋ, ਅਸੀਂ ਬੈਠੇ ਹਾਂ ਇਸ ਟਾਈਮ ਕੈਲੀਫੋਰਨੀਆ ਦੇ ਵਿੱਚ, ਫ੍ਰੈਸਨੋ ਦੇ ਨਜ਼ਦੀਕ 20-30 ਮੀਲ ਦੇ ਉੱਤੇ ਸ਼ਹਿਰ ਹੈਗਾ ਕਰਮਨ ਕੈਲੀਫੋਰਨੀਆ ਦੇ ਵਿੱਚ ਆ। ਇੱਥੇ ਜਿਹੜੀ ਲਾਇਬ੍ਰੇਰੀ ਉਹਦੇ ਵਿੱਚ ਪੰਜਾਬੀ ਦੀਆਂ ਕਿਤਾਬਾਂ ਆ। ਸੋ ਪੰਜਾਬੀਆਂ ਨੇ ਤੇ ਮੱਲਾਂ ਮਾਰੀਆਂ ਆ, ਕੱਲੇ ਬਾਗ ਹੀ ਨਹੀਂ ਲਾਏ, ਹੋਰ ਵੀ ਜਿਹੜੀਆਂ ਨਾਲ ਜਿਹੜੀਆਂ ਆ ਉਹ ਚੀਜ਼ਾਂ ਜਿਹੜੀਆਂ ਕੀਤੀਆਂ ਆ। ਸੋ ਆਪਾਂ ਜਦੋਂ ਤੁਸੀਂ ਹੁਣ ਕਿਹਾ ਵੀ ਉੱਥੇ ਦੇ ਖੇਤੀ ਦੇ ਨਾਲ ਜਿਹੜੇ ਜੁੜੇ ਸੀ, ਹੁਣ ਰੀਸੈਂਟਲੀ ਜਦੋਂ ਪੰਜਾਬ ਦੇ ਵਿੱਚ ਆਪਾਂ ਦੇਖਿਆ ਵੀ ਦਿੱਲੀ ਦੀਆਂ ਬਰੂਹਾਂ ਦੇ ਉੱਤੇ ਕਿਸਾਨ ਬੈਠੇ ਰਹੇ, ਉਦੋਂ ਤੁਹਾਡੇ ਮਨ ਦੇ ਵਿੱਚ ਕਿੱਦਾਂ ਦੇ ਭਾਵ ਸੀਗੇ ਵੀ ਤੁਸੀਂ ਵੀ ਇੱਕ ਕਿਸਾਨ ਆ, ਉੱਥੋਂ ਆਏ ਆ, ਕਿਸਾਨੀ ਨਾਲ ਜੁੜੇ ਹੋਏ ਆ,
ਕਿਸਾਨਾਂ ਦੀ ਉੱਥੋਂ ਦੀ ਹਾਲਾਤ ਦੇਖ ਕੇ ਤੁਹਾਨੂੰ ਕੀ ਲੱਗਦਾ? ਉੱਥੇ ਕਿਸਾਨਾਂ ਦੀ ਹਾਲਾਤ ਦੇਖ ਕੇ ਪਹਿਲੀ ਗੱਲ ਤਾਂ ਜੀ ਉਹ ਜਿਹੜਾ ਕਿਸਾਨੀ ਮੋਰਚਾ ਸੀ ਸਾਡਾ ਤਾਂ ਰੋਜ਼ ਦਿਲ ਕਰਦਾ ਹੁੰਦਾ ਵੀ ਚਲੇ ਜਾਈਏ ਉੱਥੇ ਨੂੰ, ਕਿਉਂ ਬਹੁਤ ਜਦੋਜਹਿਦ ਕੀਤੀ ਉੱਥੇ ਕਿਸਾਨਾਂ ਨੇ। ਤੇ ਇੱਥੇ ਦੇ ਇਦਾਂ ਹੈਗਾ ਵੀ ਇੱਥੇ ਇਹੋ ਜਿਹੇ ਐਜੀਟੇਸ਼ਨ ਦੀ ਤਾਂ ਲੋੜ ਨਹੀਂ ਪੈਂਦੀ ਆਪਾਂ ਨੂੰ, ਪਰ ਆਉਣ ਵਾਲੇ ਸਮੇਂ 'ਚ ਮੈਨੂੰ ਲੱਗਦਾ ਆ ਵੀ ਜਿੱਦਾਂ ਰੂਲਸ ਰੈਗੂਲੇਸ਼ਨ ਬਣ ਰਹੇ ਆ ਫਾਰਮਿੰਗ ਵਾਸਤੇ ਤੇ ਆਪਣੀ ਕਮਿਊਨਿਟੀ ਦੇ ਵਿੱਚ ਗੱਲਬਾਤ ਹੋ ਰਹੀ ਆ, ਹੋ ਸਕਦਾ ਜਾ ਕੇ ਗਵਰਨਮੈਂਟ ਨਾਲ ਗੱਲਾਂ ਬਾਤਾਂ ਕਰਨੀਆਂ ਪੈਣ ਵੀ ਭਾਈ ਪਾਣੀ ਬਾਰੇ ਸਾਨੂੰ ਪਾਣੀ ਦੀ ਲੋੜ ਆ, ਜਾਂ ਹੋਰ ਵੀ ਜਿਹੜੇ ਕੈਮੀਕਲ ਜਿਹੜੇ ਦਵਾਈਆਂ ਦੇ ਰੂਲਸ ਵੀ ਚੇਂਜ ਹੁੰਦੇ ਰਹਿੰਦੇ ਆ। ਇਹ ਵੀ ਆਉਣ ਵਾਲੇ ਸਮੇਂ ਦੇ ਵਿੱਚ ਲੱਗਦਾ ਵੀ ਸਾਨੂੰ ਸਟਰਗਲ ਕਰਨੀ ਪਊਗੀ, ਜ਼ਿਆਦਾ ਇੱਥੇ ਪਾਣੀ ਦੀ ਸਟਰਗਲ ਕਰਨੀ ਸੋ ਪਊਗੀ। ਬਹੁਤ ਬਹੁਤ ਧੰਨਵਾਦ ਸਰਬਜੀਤ ਜੀ। ਅਸੀਂ ਆਪਾਂ ਹੁਣ ਧੰਨਵਾਦ ਸਟੋਰੀ ਕਰਨ ਲਈ ਨਹੀਂ ਕਰ ਰਹੇ, ਧੰਨਵਾਦ ਇਸ ਕਰਕੇ ਕਰ ਰਹੇ ਹਾਂ ਕਿਉਂਕਿ ਇਹਨਾਂ ਨੇ ਜਾਣਕਾਰੀ ਸ਼ੇਅਰ ਕੀਤੀ ਹੈ। ਹੁਣ ਆਪਾਂ ਚੱਲਦੇ ਹਾਂ ਬਦਾਮਾਂ ਦੇ ਬਾਗ ਦੇ ਵਿੱਚ, ਤੇ ਬਹੁਤ ਸਾਰੀਆਂ ਚੀਜ਼ਾਂ ਹੋਰ ਜਾਣਨ ਵਾਲੀਆਂ ਨੇ। ਜਿਹੜੇ ਲੋਕ ਅਮਰੀਕਾ ਆ ਕੇ ਬਦਾਮ ਦੀ ਖੇਤੀ ਕਰਨਾ ਚਾਹੁੰਦੇ ਆ ਉਹਨਾਂ ਨਾਲ ਵੀ ਇਹ ਗੱਲਾਂ ਸ਼ੇਅਰ ਜ਼ਰੂਰ ਕਰਿਓ। ਨਾਲ ਨਾਲ ਤੁਹਾਨੂੰ ਦੱਸਦੇ ਹਾਂ ਵੀ ਬਦਾਮ ਲੱਗਦਾ ਕਿਵੇਂ ਆ, ਤੇ ਇਹ ਵੀ ਗੱਲ ਜ਼ਰੂਰ ਪੁੱਛਾਂਗੇ ਵੀ ਅੰਗੂਰਾਂ ਦੀ ਖੇਤੀ ਦੇ ਵਿੱਚੋਂ ਸਰਬਜੀਤ ਸਰਾਂ ਹੋਣੀ ਜਿਹੜੇ ਆ ਬਦਾਮਾਂ ਦੀ ਖੇਤੀ ਦੇ ਵਿੱਚ ਕਿਉਂ ਆਏ, ਤੇ ਕੀ ਕੀ ਕਰਨਾ ਚਾਹੀਦਾ ਕੀ ਨਹੀਂ ਕਰਨਾ ਚਾਹੀਦਾ। ਜੇ ਸਫਲ ਕਿਸਾਨ ਬਣਨਾ ਅਮਰੀਕਾ 'ਚ ਆ ਕੇ ਤਾਂ ਉਹਨਾਂ ਗੱਲਾਂ 'ਤੇ ਅਮਲ ਕਰਕੇ ਸ਼ਾਇਦ ਹੋ ਸਕਦਾ ਉਹ ਤੁਹਾਡੇ ਕੰਮ ਦੀਆਂ ਗੱਲਾਂ ਜਿਹੜੀਆਂ ਉਹ ਆ ਜਾਣ, ਤੇ ਨਾਲੇ ਤੁਹਾਨੂੰ ਲਵਾਉਣਾ ਗੇੜਾ ਬਦਾਮਾਂ ਦੇ ਬਾਗ ਦਾ। ਪੰਜਾਬੀ ਰੇਡੀਓ USA ਦੇ ਵੈਬ ਚੈਨਲ ਦੇ ਉੱਤੇ ਸਵਾਗਤ ਹੈ। ਰਿਪੋਰਟ ਜਿਹੜੀ ਅੱਜ ਆਪਾਂ ਚੱਲ ਰਹੀ ਆ, ਗੱਲਬਾਤ ਜਿਹੜੀ ਆਪਣੀ ਚੱਲ ਰਹੀ ਆ ਸਰਬ ਸਿੰਘ ਸਰਾਂ ਹੋਣਾ ਦੇ ਨਾਲ ਕਰਮਨ ਦੇ ਖੇਤਾਂ ਦੇ ਵਿੱਚ, ਇਹਨਾਂ ਦੇ ਖੇਤਾਂ ਦੇ ਵਿੱਚ ਆਪਾਂ ਇਸ ਟਾਈਮ ਸੋ ਬਦਾਮ ਦੇ ਬਾਗ ਦੇ ਵਿੱਚ ਆ ਕੇ ਆਪਾਂ ਇਸ ਟਾਈਮ ਖੜ ਚੁੱਕੇ ਆ। ਸਰਬਜੀਤ ਸਿੰਘ ਜੀ ਗੱਲਾਂ ਬਾਤਾਂ ਆਪਣੀਆਂ ਚੱਲ ਰਹੀਆਂ ਸੀ, ਆਪਾਂ ਕਰ ਰਹੇ ਸੀ ਪ੍ਰਵੀਨ ਜੀ। ਸੋ ਹੁਣ ਆਪਾਂ ਨੂੰ ਥੋੜਾ ਜਿਹਾ ਤੁਸੀਂ ਇਸ ਬਦਾਮ ਦੇ ਬਾਗ ਦੇ ਬਾਰੇ, ਬਦਾਮਾਂ ਦੇ ਬਾਰੇ ਦੱਸੋ। ਸਭ ਤੋਂ ਪਹਿਲਾਂ ਤਾਂ ਇਹ ਤੁਸੀਂ ਸਾਨੂੰ ਦੱਸੋ ਵੀ ਜਿਹੜੇ ਬਦਾਮਾਂ ਦੀ ਖੇਤੀ ਦੇ ਵਿੱਚ ਤੁਸੀਂ ਕਿੰਨੇ ਚਿਰ ਤੋਂ? ਅਸੀਂ ਇੱਥੋਂ ਪਹਿਲਾਂ 2017 ਤੋਂ ਆ। 2017 ਦੇ ਵਿੱਚ ਇਹ ਖੇਤ ਅਸੀਂ ਲਾਇਆ ਸੀਗਾ। ਠੀਕ ਹੈ। ਹਾਂਜੀ, ਉਦੋਂ ਇਹ ਅੰਗੂਰ ਸੀਗੇ ਇੱਥੇ, ਇਹ ਪੱਟ ਕੇ ਤਾਂ ਫਿਰ ਇਹੋ 20 ਏਕੜ ਤਿਆਰ ਕਰਕੇ ਤਾਂ ਫਿਰ ਲਾਏ ਸੀ। ਸੋ ਇਹ ਜਿਹੜੇ ਰਾਈਟ ਨਾਓ ਆਪਾਂ ਬਦਾਮਾਂ ਦੇ ਖੇਤਾਂ ਦੇ ਵਿੱਚ ਆ, ਇਹ ਜਿਹੜੇ ਰੁੱਖ ਆ ਕਿੰਨੇ ਸਾਲ ਪੁਰਾਣੇ? 5 ਸਾਲ ਪੁਰਾਣੇ ਆ। 5 ਸਾਲ ਪੁਰਾਣੇ ਆ। ਸੋ ਜਿਹੜਾ ਬਦਾਮ ਦਾ ਖੇਤ ਜਦੋਂ ਲਾਉਂਦੇ ਆ, ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਦਾ ਜੇ ਤੁਸੀਂ ਇਸ ਦਾ ਥੋੜਾ ਸਫ਼ਰ ਸਾਨੂੰ ਬਰੀਫਲੀ ਦੱਸੋ। ਠੀਕ ਆ। ਇਹ ਪਹਿਲਾਂ ਜਦੋਂ ਤੁਸੀਂ ਲਾਉਨੇ ਆ ਖੇਤ ਨੂੰ ਪੂਰਾ ਤਿਆਰ ਕਰਕੇ, ਤਾਂ ਉਹ ਤੋਂ ਬਾਅਦ ਫਿਰ ਜਿਹੜੇ ਬੂਟੇ ਲੱਗ ਜਾਂਦੇ ਆ ਇਹਨਾਂ ਨੂੰ ਪੂਰੀ ਕਰਨੀ ਪੈਂਦੀ ਹੈ, ਜਿੱਦਾਂ ਭਈ ਪੂਰੀ ਸਾਂਭ ਸੰਭਾਲ ਕਰਨੀ ਪੈਂਦੀ ਆ। ਪਹਿਲੇ 2 ਸਾਲ ਇਸ ਬੂਟੇ ਨੂੰ ਪੂਰਾ ਰੱਖਣਾ ਪੈਂਦਾ ਵੀ ਢੇਰ ਪਾਣੀ ਕਿੰਦਾ ਦੇਣਾ। ਪਾਣੀ ਬਹੁਤ ਇਹਨਾਂ ਨੂੰ ਚਾਹੀਦਾ, ਇਹ 'ਚ ਕੋਈ ਸ਼ੱਕ ਨਹੀਂ। ਤਾਂ ਪਰ ਜੇ ਤੁਸੀਂ ਇਹਨਾਂ ਦੀ ਪੂਰੀ ਟੇਕ ਕੇਅਰ ਕਰਦੇ ਆ ਤਾਂ ਫਿਰ ਤੀਜੇ ਸਾਲ 'ਚ ਤੁਹਾਨੂੰ ਇਹੋ ਆਊਟਪੁੱਟ ਦੇ ਜਾਂਦੇ ਆ, ਤੀਜੇ ਸਾਲ 'ਚ ਤੁਹਾਨੂੰ ਫਸਲ ਦੇ ਜਾਂਦੇ ਆ। ਸੋ ਇਹ ਕਿੰਨੇ ਕੁ ਫੁੱਟ ਉੱਚੇ ਜਿਹੜੇ ਆ ਇਹ ਚਲੇ ਜਾਂਦੇ ਆ? ਇਹ ਜਿਹੜੇ ਆ ਜਿਹੜੀ ਵੈਰਾਈਟੀ ਹੈ ਇੰਡੀਪੈਂਡੈਂਸ ਹੈ ਇਹ ਤਕਰੀਬਨ ਮੇਰਾ ਖਿਆਲ ਆ ਹੁਣ 10 ਕੁ ਫੁੱਟ ਉੱਚੇ ਹੋਣਗੇ, ਮੈਨੂੰ ਲੱਗਦਾ 10 ਤੋਂ 12 ਹੋਣਗੇ ਮੈਕਸਿਮਮ। ਇੱਥੇ ਕੀ ਰਹਿਣੇ ਆ। ਤੁਸੀਂ ਇਹਦੀ ਹਰ ਵਾਰੀ ਫਿਰ ਪ੍ਰੂਨਿੰਗ ਕਰ ਲੈਣੀ, ਕਟਿੰਗ ਕਰ ਲੈਣੀ? ਇਹਨਾਂ ਦੀ ਪ੍ਰੂਨਿੰਗ ਜਿਹੜੀ ਆ ਜਦੋਂ ਹਰੇਕ ਸਾਲ ਕਰਾਈ ਦੀ, ਉੱਪਰੋਂ ਨਹੀਂ ਪ੍ਰੂਨਿੰਗ ਕਟਿੰਗ ਕਰੀ ਦੀ ਕੋਈ ਵੀ, ਵਿੱਚੋਂ ਕੋਈ ਛਿਟੀ ਟੁੱਟ ਜਾਏ ਜਾਂ ਵਿੱਚੋਂ ਪੱਧਰਾ ਕਰਨਾ ਹੋਵੇ ਉਹੀ ਕੱਟਣੀ ਆ, ਵਾਧੂ ਨਹੀਂ ਕੋਈ ਵੀ ਕੱਟੀ ਦੀ। ਹੁਣ ਤੁਸੀਂ ਪਾਣੀ ਦੀ ਗੱਲ ਕੀਤੀ ਵੀ ਪਾਣੀ ਇਹ ਵੀ ਪੀਂਦੇ ਬਹੁਤ ਆ, ਕੀ ਇਹ ਝੋਨੇ ਦੇ ਨਾਲ ਆਪਾਂ ਇਹਨੂੰ ਕੰਪੇਅਰ ਕਰ ਸਕਦੇ ਪੰਜਾਬ ਵਾਲੇ? ਮੈਨੂੰ ਲੱਗਦਾ ਵੀ ਅਸੀਂ ਕਰ ਸਕਦੇ ਆ, ਜੇ ਹਿਸਾਬ ਨਾਲ ਮੈਂ ਇਹਨਾਂ ਨੂੰ ਪਾਣੀ ਲਾਉਣਾ ਤੇ ਵੀ ਹੈਗਾ ਇਹਨਾਂ ਦੀ ਝੋਨੇ ਦੇ ਬਰਾਬਰ ਕੰਪੇਅਰ ਕਰ ਸਕਦੇ ਆ। ਪਰ ਕੈਲੀਫੋਰਨੀਆ 'ਚ ਦੱਸਦੇ ਪਾਣੀ ਦੀ ਕਿੱਲਤ ਪੈਣ ਵਾਲੀ ਆਉਣ ਵਾਲੇ ਟਾਈਮ। ਪਾਣੀ ਦੀ ਕਿੱਲਤ ਪੂਰੀ ਪੈਣੇ ਵਾਲੀ ਜੀ, ਸਾਡੇ ਤੋਂ ਪਈ ਹੋਈ ਆ, ਪੰਪਾਂ ਦੇ ਵਿੱਚ ਪਾਣੀ ਬਹੁਤ ਥੱਲੇ ਚਲਿਆ ਗਿਆ। ਤਾਂ ਇਹ ਜਿਹੜੀ ਖੇਤੀ ਆ, ਇਹ ਬਦਾਮ ਜਿਹੜਾ ਇਹ ਇੱਕ ਪਾਣੀ ਦਾ ਹੀ ਪਲਦਾ। ਠੀਕ ਆ। ਕਿਉਂ ਹੁਣ ਜਿਹੜੇ ਵਿੱਚ ਪੈ ਗਈ ਗਿਰੀ ਇਹ ਜੇ ਇਹਨੂੰ ਪਾਣੀ ਤੁਸੀਂ ਨਾ ਲਾਓਗੇ ਤਾਂ ਇਹੋ ਕੀ ਕੈਲੀਫੋਰਨੀਆ ਦਾ ਕਿਸਾਨ ਫਿਰ ਜਿੱਦਾਂ ਆਪਾਂ ਉੱਥੇ ਦੇ ਕਿਸਾਨ ਨੂੰ ਤਾਂ ਬੜੀ ਜਲਦੀ ਕਹਿ ਦਿੰਦੇ ਭਾਈ ਝੋਨਾ ਤੇ ਭਾਈ ਛੱਡ ਦੇ ਵੀ ਪਾਣੀ ਬਹੁਤ ਲੈਂਦਾ ਆ। ਕੀ ਕੈਲੀਫੋਰਨੀਆ ਦੇ ਵਿੱਚ ਵੀ ਇਹ ਨੌਬਤ ਵੱਲ ਨੂੰ ਆਪਾਂ ਵੱਧ ਰਹੇ ਆ ਵੀ ਥੋੜੇ ਚਿਰ ਨੂੰ ਆਪਾਂ ਨੂੰ ਇੱਥੇ ਵੀ ਕਹਿਣਾ ਪਊ ਵੀ ਭਾਈ ਬਦਾਮ ਛੱਡ ਦੇ? ਇੱਥੇ ਬਦਾਮ ਛੱਡਣ ਵਾਲੀ ਤਾਂ ਚਲੋ ਕੋਈ ਨਹੀਂ, ਜੇ ਤੁਸੀਂ ਲਾਉਣੇ ਵੀ ਹੈਗੇ ਆ। ਮੈਂ ਇਹ ਕਹਿਣਾ ਚਾਹੁੰਦਾ ਵੀ ਦੇਖੋ ਇਹ ਜਿਹੜੇ ਬਦਾਮ ਆ ਨਾ, ਇਹਨਾਂ ਨੂੰ ਥੋੜਾ ਜਿਹਾ ਦੂਰ ਕਰਕੇ ਲਾਈਏ। ਠੀਕ ਆ। ਜਿੰਨੇ ਤੁਸੀਂ ਹਾਂ ਠੀਕ ਆ। ਅਸੀਂ ਕਹਿੰਦੇ ਵੀ ਪੈਸੇ ਜ਼ਿਆਦਾ ਬਣਾਉਣੇ ਆ, ਅਸੀਂ ਪੈਸੇ ਤਾਂ ਬੂਟੇ ਵੱਧ ਹੋਣ, ਸਾਰਾ ਕੁਝ ਲਾਗੇ ਹੋਵੇ, ਪਰ ਜਦੋਂ ਤੁਸੀਂ ਲਾਗੇ ਬੂਟਾ ਲਾਓਗੇ ਉਹ ਪਾਣੀ ਜ਼ਿਆਦਾ ਮੰਗਦਾ। ਥੋੜਾ ਜਿਹਾ ਦੂਰ ਬੂਟਾ ਲਾਵਾਂਗੇ, ਹੋ ਸਕਦਾ ਅਸੀਂ ਬੂੰਦ ਕਰਕੇ ਥੋੜਾ ਬਚਾ ਸਕਦੇ ਹਾਂ। ਇਸ ਕਰਕੇ ਮੈਂ ਇਹ ਕਹਿਣਾ ਚਾਹੁੰਦਾ ਵੀ ਜਿਹੜੇ ਤੁਸੀਂ ਬਦਾਮ ਲਾਉਣੇ ਆ, ਹੁਣ ਇਹ 22 ਫੁੱਟ ਤੇ ਆ। 22 ਫੁੱਟ ਤੇ ਵਧੀਆ ਆ। ਇਹਨਾਂ ਦੀ ਪ੍ਰੋਡਕਸ਼ਨ ਮੇਰਾ ਖਿਆਲ ਆ ਵੀ ਹਾਂਜੀ 22 ਫੁੱਟ ਦੀ, ਬੂਟੇ ਤੋਂ ਬੂਟੇ ਹੈਗਾ 12 ਫੁੱਟ ਤੇ ਜੇ ਹੋ ਸਕਦਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਜੇ ਮੈਂ ਬਦਾਮ ਅਗਲੀ ਵਾਰ ਨੂੰ ਲਾਉਂਗਾ, ਮੈਂ 22 ਤੇ 14 ਤੇ ਫੁੱਟ ਤੇ ਲਾਉਂਗਾ। ਥੋੜਾ ਜਿਹਾ ਹੋਰ ਖੁੱਲਾ ਕਰ ਦੂੰਗਾ। ਹਾਂ ਵੀ ਥੋੜਾ ਜਿਹਾ ਪਾਣੀ ਉਹਨੂੰ ਹੋਰ ਘੱਟ ਲਾਉਂਗਾ, ਪ੍ਰੋਡਕਸ਼ਨ ਓਨੀ ਨਿਕਲ ਜਾਣੀ ਆ। ਕਿਉਂ ਬੂਟੇ ਨੂੰ
ਓਨਾ ਹੀ ਢੇਰ ਮਿਲ ਜਾਣਾ, ਓਨਾ ਹੀ ਪਾਣੀ ਮਿਲ ਜਾਣਾ, ਦੂਰ ਆ ਬੂਟਾ ਫੈਲਣ ਦਾ ਮੌਕਾ ਮਿਲ ਜਾਣਾ। ਤੇ ਇਸ ਕਰਕੇ ਆਪਾਂ ਇਹੋ ਕਹਾਂਗੇ ਸਾਰਿਆਂ ਨੂੰ ਵੀ ਥੋੜਾ ਜਿਹਾ ਬੂਟੇ ਦੂਰ ਲਾਈਏ, ਦੂਰ ਬੂਟੇ ਲਾਵਾਂਗੇ, ਥੋੜਾ ਜਿਹਾ ਪਾਣੀ ਘੱਟ ਲਾਵਾਂਗੇ। ਹਾਂਜੀ। ਸੋ ਸਰਬਜੀਤ ਜੀ, ਆਪਾਂ ਜਿੱਦਾਂ ਤੁਸੀਂ ਕਰ ਰਹੇ ਆ, ਕਿਹੜੇ ਸੀਜ਼ਨ ਹੁੰਦਾ ਹੈ, ਕਿਹੜੇ ਮਹੀਨੇ ਦੇ ਵਿੱਚ ਬੂਟਾ ਇੱਕ ਤਾਂ ਪਹਿਲਾਂ ਜਦੋਂ ਲਾਈਦਾ ਆ, ਕਿਹੜੇ ਸੀਜ਼ਨ 'ਚ ਲੱਗਦਾ ਆ, ਇਹਦਾ ਪ੍ਰੋਸੈਸ ਕੀ, ਪਹਿਲਾਂ ਫੁੱਲ ਪੈਂਦਾ ਆ, ਫਿਰ ਇਹ ਬਦਾਮ ਬਣਦਾ, ਗਿਰੀ ਤੱਕ ਤਿਆਰ ਹੁੰਦੀ, ਟੋਟਲ ਕਿੰਨੇ ਮਹੀਨਿਆਂ ਦਾ ਇਹ ਪੂਰਾ ਪ੍ਰੋਸੈਸ? ਜਦੋਂ ਬੂਟੇ ਤੁਸੀਂ ਲਾਉਨੇ ਆ, ਇਹ ਬੂਟੇ ਜਦੋਂ ਨਵੇਂ ਬੂਟੇ ਲਾਉਨੇ ਆ, ਤਕਰੀਬਨ ਕਈ ਤਾਂ ਆਪਾਂ ਨਵੰਬਰ 'ਚ ਲਾਉਣੇ ਸ਼ੁਰੂ ਕਰ ਦਿੰਦੇ, ਐਂਡ ਆਫ ਨਵੰਬਰ ਦੇ ਵਿੱਚ। ਵਧੀਆ ਮਹੀਨੇ ਇਹਦੇ ਹੈਗੇ ਦਸੰਬਰ, ਜਨਵਰੀ ਤੇ ਫਰਵਰੀ ਤੱਕ ਲੱਗ ਜਾਣ, ਜਿਹੜੇ ਬੇਅਰ ਰੂਟ ਆ। ਇਹ ਹੁਣ ਬੇਅਰ ਰੂਟ ਵਿੱਚ ਵੀ ਆਉਂਦੇ ਤਾਂ ਪਾਟਡ ਟਰੀ ਵੀ ਆਉਂਦੇ ਆ। ਇਹਨਾਂ 'ਚ ਕੀ ਡਿਫਰੈਂਸ ਆ? ਜਿਹੜੇ ਬੇਅਰ ਰੂਟ ਆ ਉਹ ਸਿਰਫ ਇਦਾਂ ਹੀ ਬੂਟਾ ਧਰਤੀ 'ਚੋਂ ਪੱਟਿਆ ਹੀ ਹੁੰਦਾ, ਤੇ ਉਹ ਸਿੱਧਾ ਹੀ ਲਿਆ ਕੇ ਲਾ ਦੇਣਾ। ਤੇ ਜਿਹੜੇ ਹੈਗੇ ਪਾਟਡ ਟਰੀ ਆ, ਉਹ ਹੁੰਦੇ ਆ ਗਮਲਿਆਂ ਦੇ ਵਿੱਚ, ਤੇ ਉਹ ਤਾਂ ਤੁਸੀਂ ਮਈ ਜੂਨ ਤੱਕ ਵੀ ਲਾ ਦਿੰਦੇ ਆ। ਪਰ ਮਈ ਤੱਕ ਲੱਗ ਜਾਣ ਤਾਂ ਬਹੁਤ ਵਧੀਆ ਆ। ਜਦੋਂ ਲੇਟ ਲੱਗਦੇ ਫਿਰ ਗਰਮੀ ਪੈ ਜਾਂਦੀ, ਬੂਟਾ ਤੁਰਦਾ ਨਹੀਂ ਫਿਰ। ਤੇ ਉਸ ਤੋਂ ਬਾਅਦ ਆ ਤੁਸੀਂ ਇਹ ਜਦੋਂ ਇਹਨਾਂ ਨੂੰ ਫੁੱਲ ਨਿਕਲ ਪੈਂਦੇ, ਤਕਰੀਬਨ ਫਰਵਰੀ 'ਚ ਸ਼ੁਰੂ ਹੋ ਜਾਂਦਾ ਕੰਮ ਇਹਨਾਂ ਦਾ ਪ੍ਰੋਸੈਸ। ਹਾਂਜੀ, ਬਲਾਸਮ ਸ਼ੁਰੂ ਹੋ ਜਾਂਦਾ। ਅੱਛਾ, ਜਿਹੜੇ ਇੱਥੋਂ ਦੇ ਐਕਸਪਰਟ ਨੇ ਸਰਾਂ ਸਾਹਿਬ, ਉਹ ਕਹਿੰਦੇ ਵੀ ਜਿਹੜਾ ਕੈਲੀਫੋਰਨੀਆ ਜਾਂ US ਆ, ਉਹਨੂੰ ਅੰਗੂਰਾਂ 'ਚ ਤਾਂ ਬੜਾ ਕੰਪੀਟੀਸ਼ਨ ਮਿਲ ਰਿਹਾ। ਬਦਾਮਾਂ ਦੇ ਵਿੱਚ ਕੀ ਸਥਿਤੀ ਹੈ? ਬਦਾਮ 'ਚ ਕੀ ਬਾਦਸ਼ਾਹਤ ਕਾਇਮ ਆ ਹਲੇ ਵੀ? ਹਾਂਜੀ, ਬਦਾਮਾਂ ਦੀ ਬਾਦਸ਼ਾਹੀ ਪੂਰੀ ਕਾਇਮ ਆ ਜੀ ਅਮਰੀਕਾ ਦੀ। ਹਾਂਜੀ, ਇੱਥੇ ਕੈਲੀਫੋਰਨੀਆ ਦੀ ਬਦਾਮ ਤਾਂ ਨੰਬਰ 1 ਤੇ ਹੀ ਆ। ਹਾਂਜੀ, ਕੈਲੀਫੋਰਨੀਆ। ਅੰਗੂਰ 'ਚ ਕਿੱਥੋਂ ਮਿਲ ਰਿਹਾ ਕੰਪੀਟੀਸ਼ਨ? ਟਰਕੀ ਤੋਂ ਬਹੁਤ ਮਿਲ ਰਿਹਾ ਜੀ। ਹੁਣ ਟਰਕੀ ਹਲੇ ਨੰਬਰ 1 ਤੇ ਆ। ਅਰਜਨਟੀਨਾ 'ਚ ਬਹੁਤ ਜ਼ਿਆਦਾ ਸੌਗੀ ਹੋ ਰਹੀ ਆ। ਬਾਕੀਆਂ 2-3 ਕੰਟਰੀਆਂ ਹੋਰ ਜਿੱਥੇ ਬਹੁਤ, ਜਪਾਨ, ਚਾਈਨਾ ਵਾਲੇ ਵੀ ਮੈਂ ਸੁਣਿਆ ਵੀ ਵਾਈਨ ਗ੍ਰੇਪ ਬਹੁਤ ਜ਼ਿਆਦਾ ਲਾ ਰਹੇ ਆ। ਤੇ ਹਲੇ ਆਪਾਂ USA ਤੀਜੇ ਨੰਬਰ ਤੇ ਆ ਸੌਗੀ ਦੇ ਵਿੱਚ। ਤੇ ਜਦੋਂ ਆਪਾਂ ਕੰਪੈਰੀਜ਼ਨ ਕਰਦੇ ਆ ਪੰਜਾਬ ਦਾ, ਕਿਉਂਕਿ ਖੇਤੀ ਦਾ ਖੇਤੀ ਹੈ, ਦੁਨੀਆ ਦੇ ਕਿਸੇ ਹਿੱਸੇ ਦੇ ਵਿੱਚ ਵੀ ਜਾ ਕੇ ਕਰ ਲਓ, ਪਰ ਆਮ ਤੌਰ ਤੇ ਪ੍ਰਚਾਰਿਆ ਜਾਂਦਾ ਵੀ ਜਿਹੜਾ US ਦਾ ਫਾਰਮਰ ਆ ਉਹ ਥੋੜਾ ਸਿਕਿਉਰ ਆ, ਜਦ ਕਿ ਉੱਥੇ ਸਾਡੇ ਰਿਸਕ ਜ਼ਿਆਦਾ ਵਾ ਪੰਜਾਬ ਦੇ ਵਿੱਚ। ਕਿੰਨਾ ਕੁ ਡਿਫਰੈਂਸ ਆ? ਕਿਵੇਂ ਸਿਕਿਉਰ ਮੰਨਦੇ ਆ? ਇੱਥੇ ਆਪਾਂ ਇਦਾਂ ਮੰਨਦੇ ਆ ਵੀ ਦੇਖੋ ਜੀ, ਜਿਹੜੀ ਹੈਗੀ ਆ ਖੇਤੀ ਇੱਥੇ ਵਾਲੀ ਆ, ਥੋੜੀ ਜਿਹੀ ਐ ਹੈਗਾ ਵੀ ਇੱਥੇ ਤਾਂ ਇੰਸ਼ੋਰੈਂਸ ਵਗੈਰਾ ਵੀ ਸਿਸਟਮ ਹੈਗਾ। ਜਿਹੜਾ ਇੰਸ਼ੋਰੈਂਸਾਂ ਦਾ ਸਿਸਟਮ ਆ ਉਹ ਵਧੀਆ ਸਿਸਟਮ ਆ। ਇੰਸ਼ੋਰੈਂਸ ਬਾਈ ਏਕੜ ਆ ਜਾਂ ਬਾਈ ਟਨ? ਬਾਈ ਟਨ। ਹਾਂਜੀ, ਤਾਂ ਉਹ ਤੁਸੀਂ ਇੰਸ਼ੋਰੈਂਸ ਜਿੱਦਾਂ ਦੀ ਮਰਜ਼ੀ ਤੁਸੀਂ ਇੱਥੋਂ ਲੈ ਲਓ। ਜੇ ਤੁਹਾਡਾ ਬਾਈ ਚਾਂਸ ਰੱਬ ਨਾ ਕਰੇ ਕਰੱਪ ਖਰਾਬ ਹੋ ਗਿਆ, ਤੇ ਐਂ ਵੀ ਤੁਸੀਂ ਆਪਣੇ ਖਰਚੇ ਕਵਰ ਕਰ ਸਕਦੇ ਆ। ਤੇ ਪੰਜਾਬ ਦੇ ਵਿੱਚ ਇਦਾਂ ਹੈਗਾ ਵੀ ਉੱਥੇ ਕੋਈ ਇੰਸ਼ੋਰੈਂਸ ਨਹੀਂ ਕਿਸੇ ਚੀਜ਼ ਦੀ ਵੀ। ਇਹ ਬਹੁਤ ਵੱਡਾ ਰਿਸਕ ਫੈਕਟਰ ਆ ਉੱਥੇ। ਖੇਤੀ ਥੋੜੀ ਜਿਹੀ ਸਾਰੀ ਰਿਸਕੀ ਆ ਉੱਥੇ। ਫਿਰ ਬਾਕੀ ਜਿਹੜਾ ਇਹ ਇੰਸ਼ੋਰੈਂਸਾਂ ਦਾ ਸਿਸਟਮ ਇੱਥੇ ਵਧੀਆ, ਇੱਥੇ ਸਬਸਿਡੀ ਵਗੈਰਾ ਵੀ ਬਹੁਤ ਆ। ਕਿੱਦਾਂ ਦੀਆਂ ਸਬਸਿਡੀਜ਼ ਜਿਹੜੀਆਂ ਮਿਲਦੀਆਂ ਜਦੋਂ ਸ਼ੁਰੂਆਤ ਕਰ ਰਿਹਾ ਕੋਈ ਕਿਸਾਨ, ਕਿ ਪਾਈਪ ਪਾਉਣ ਲਈ, ਇਰੀਗੇਸ਼ਨ ਲਈ, ਹੋਰ ਕਿੱਦਾਂ ਦੀਆਂ ਸਬਸਿਡੀਜ਼ ਇੱਥੇ ਅਵੇਲੇਬਲ ਆ? ਤੁਸੀਂ ਹਿਸਾਬ ਲਾ ਲਓ ਵੀ ਹੁਣ ਜਿਹੜਾ ਤੁਸੀਂ ਡ੍ਰਿਪ ਸਿਸਟਮ ਪਾਉਣਾ ਹੈਗਾ, ਤੇ ਇੱਥੇ ਹੈਗੀ ਫਰੈਜ਼ਨੋ NRCS ਆਫਿਸ ਹੈਗਾ USD ਵਾਲਿਆਂ ਦਾ। ਠੀਕ ਹੈ। ਉੱਥੇ ਤੁਸੀਂ ਅਪਲਾਈ ਕਰ ਸਕਦੇ ਆ। ਇਨਕਮ ਬੇਸ ਤੇ ਉਹ ਤੁਹਾਨੂੰ ਦੱਸਦੇ ਆ ਵੀ ਕਿੰਨੇ ਕੁ ਪੈਸੇ ਤੁਸੀਂ ਬਣਾਉਣੇ, ਉਹ ਤੋਂ ਥੱਲੇ ਤੁਹਾਨੂੰ ਮਿਲ ਜਾਊਗਾ। ਜਦੋਂ ਤੁਸੀਂ ਅਪਲਾਈ ਕਰ ਦਿੰਦੇ ਆ, ਫਿਰ ਉਹ ਦੇਖਦੇ ਆ ਵੀ ਕਿਹੜਾ ਕਰੱਪ ਲੱਗਾ ਹੋਇਆ, ਤਾਂ ਫਿਰ ਉਹ ਆਣ ਕੇ ਤੁਹਾਨੂੰ ਦੱਸਦੇ। ਫਿਰ ਐਪਲੀਕੇਸ਼ਨ ਅਪਰੂਵ ਹੋ ਜਾਂਦੀ ਆ, ਉਹਦੇ ਵਿੱਚ ਬਹੁਤ ਵੱਡੀ ਹੈਲਪ ਹੋ ਜਾਂਦੀ ਆ। ਫਿਰ ਟਰੈਕਟਰ ਵਗੈਰਾ ਹੈਗੇ ਆ, ਟਰੈਕਟਰ ਪ੍ਰੋਗਰਾਮ ਉਹਨਾਂ ਦਾ ਹੈਗਾ ਬਹੁਤ ਵਧੀਆ। ਹਾਂਜੀ, ਫਿਰ ਜੇ ਪੁਰਾਣੇ ਟਰੈਕਟਰ ਤੁਸੀਂ ਪਾ ਦਿਓ ਪ੍ਰੋਗਰਾਮ 'ਚ ਤਾਂ ਨਵੇਂ ਮਿਲ ਜਾਣਗੇ ਤੁਹਾਨੂੰ। ਥੋੜੇ ਬਹੁਤੇ ਪੈਸੇ ਦੇਣੇ ਪੈਂਦੇ, ਜਿੰਨੇ ਉਹਨੇ ਤਾਂ ਦੇਣੇ ਹੀ ਪੈਣੇ ਆਪਾਂ ਨੂੰ, ਜੋ ਆਪਾਂ ਵਧੀਆ ਚੀਜ਼ ਲੈ ਰਹੇ ਹਾਂ। ਤੇ ਡਿਪਾਰਟਮੈਂਟ ਦੇ ਥਰੂ? ਹਾਂਜੀ, ਸਾਰਾ ਕੁਝ ਡਿਪਾਰਟਮੈਂਟ ਥਰੂ। USDA ਡਿਪਾਰਟਮੈਂਟ ਹੈਗਾ, ਡਿਪਾਰਟਮੈਂਟ ਐਗਰੀਕਲਚਰ। ਅੱਛਾ, ਤੁਸੀਂ ਪਹਿਲਾਂ ਅੰਗੂਰਾਂ ਦੀ ਖੇਤੀ ਨਾਲ ਜੁੜੇ ਸੀ, ਤੇ ਬਦਾਮਾਂ ਦੀ ਖੇਤੀ ਵੱਲ ਆਉਣ ਦਾ ਕੋਈ ਕਾਰਨ? ਅਸੀਂ ਅੰਗੂਰਾਂ ਦੀ ਖੇਤੀ ਵੱਲ ਐਂ ਜੁੜੇ ਸੀ। ਅੰਗੂਰਾਂ ਦਾ ਐਂ ਹੋਇਆ ਜੀ ਵੀ ਜਿਹੜੀ ਸੌਗੀ ਸੀਗੀ ਸਾਡੀ ਅਮਰੀਕਾ ਦੀ, ਇਹਦਾ ਜਿਹੜਾ ਸਿਸਟਮ ਸੀਗਾ ਵੇਚਣ ਦਾ, ਉਹ ਥੋੜਾ ਜਿਹਾ ਵੇਚਣ ਦਾ ਲਾ ਲਓ ਜਾਂ ਵੀ ਉਹ ਜ਼ਿਆਦਾ ਹੋ ਜਾਂਦੀ ਸੀ, ਸਰਪਲਸ ਬਹੁਤ ਜ਼ਿਆਦਾ ਹੋ ਜਾਂਦੀ। ਤੇ ਗਾਹਾਂ ਜਿਹੜੀ ਐਕਸਪੋਰਟ ਵਗੈਰਾ ਜਾਂ ਸਾਡੀ ਮਾਰਕੀਟਿੰਗ ਸਿਸਟਮ ਵਧੀਆ ਨਹੀਂ ਸੀਗਾ ਕੋਈ। ਲੇਬਰ ਵੀ ਜ਼ਿਆਦਾ ਚਾਹੀਦੀ? ਲੇਬਰ ਬਹੁਤ ਜ਼ਿਆਦਾ, ਸੌਗੀ ਨੂੰ ਲੇਬਰ ਬਹੁਤ ਜ਼ਿਆਦਾ ਚਾਹੀਦੀ ਆ। ਪਰ ਹੁਣ ਜਿਹੜਾ ਸਿਸਟਮ ਆ ਰਿਹਾ ਨਵਾਂ, ਉਹਦੇ ਵਿੱਚ ਸੌਗੀ ਦੀ ਵੀ ਲੇਬਰ ਘਟ ਰਹੀ ਆ, ਮਸ਼ੀਨਾਂ ਆ ਰਹੀਆਂ ਬਹੁਤ ਜ਼ਿਆਦਾ। ਪਰ ਜਿਹੜਾ ਬਦਾਮਾਂ ਦਾ ਸੀਗਾ, ਜਦੋਂ ਅਸੀਂ ਲਾਏ ਆ ਤਾਂ ਅਸੀਂ ਵੀ ਕਿਹਾ ਵੀ ਚਲੋ ਟਰਾਈ ਕਰਕੇ ਦੇਖਦੇ ਆ। ਵਧੀਆ ਲੱਗਿਆ, ਸਾਡਾ ਸਿਸਟਮ ਬਹੁਤ ਵਧੀਆ ਰਿਹਾ। 2017 ਚ ਅਸੀਂ ਲਾਏ ਸੀ, 2020 ਚ ਅਸੀਂ ਪਹਿਲਾ ਕਰੱਪ ਚੱਕ ਲਿਆ ਸੀ। ਹਾਂਜੀ। ਸੋ ਸਰਬਜੀਤ ਸਿੰਘ ਜੀ, ਵੀ ਇਹ ਜਿਹੜੀ ਖੇਤੀ ਆ, ਤੁਸੀਂ ਬਦਾਮਾਂ ਦੀ ਕਿੰਨੀ ਖੇਤੀ ਕਰਦੇ ਆ ਇਸ ਟਾਈਮ? ਇਸ ਵੇਲੇ ਅਸੀਂ ਆ 20 ਏਕੜ ਜਿਹੜੇ ਆ ਪੂਰੇ ਪ੍ਰੋਡਕਸ਼ਨ ਵਿੱਚ ਆ। 10 ਏਕੜ ਹੋਰ ਲਾਏ ਸੀ। ਹਾਂਜੀ ਪਹਿਲਾਂ। ਸੋ ਇਹ ਇੰਨੇ ਜਾਣਿਆਂ ਦੀ ਖੇਤੀ ਕਰਨ ਲਈ ਕਿੰਨੇ ਜਾਣਿਆਂ ਦਾ ਜ਼ੋਰ ਲੱਗਦਾ ਹੈ? ਇਹ ਦੇਖੋ ਜੀ, ਜੇ ਕਹਿੰਦੇ ਜੇ ਬਦਾਮਾਂ ਦੀ ਖੇਤੀ ਕਰਨੀ ਹੋਵੇ ਤਾਂ ਮੇਰੇ ਮਿੱਤਰ ਪਿਆਰੇ ਕਹਿੰਦੇ ਹੁੰਦੇ, ਕਹਿੰਦੇ 100 ਏਕੜ ਦੀ ਕੋਈ ਬੰਦਾ ਕਰ ਸਕਦਾ। ਅੱਛਾ ਜੀ। ਹਾਂਜੀ, ਇੰਨਾ ਸੌਖਾ ਕੰਮ ਆ? ਮਤਲਬ ਇਹ ਵੇਖਣ ਨੂੰ, ਸੁਣਨ ਨੂੰ ਸੌਖਾ ਲੱਗਦਾ ਆ, ਪਰ
ਲਈ ਜਿਹੜਾ ਜ਼ਿਮੀਂਦਾਰ ਆ ਜਿਹਨੇ ਕੰਮ ਕਰਨਾ ਆ ਉਹ ਸਵੇਰ ਤੋਂ ਲੈ ਕੇ ਰਾਤ ਤੱਕ ਤੇ ਬੰਦਾ ਆ ਜਾ ਵੀ ਨਹੀਂ ਕਿਤੇ ਸਕਦਾ ਹੁੰਦਾ। ਸੋ ਸਾਂਭ ਸੰਭਾਲ ਵੀ ਉਨੀ ਹੋਈ ਸਾਂਭ ਸੰਭਾਲ ਬਦਾਮਾਂ ਦੀ ਥੋੜੀ ਜਿਹੀ ਘੱਟ ਆ। ਬਾਕੀਆਂ ਨਾਲ। ਹਾਂਜੀ, ਬਾਕੀ ਫਸਲ ਨਾਲੋਂ ਘੱਟ ਆ, ਠੀਕ ਹੈ। ਪਰ ਇਹਦਾ ਟਾਈਮਿੰਗ ਹੈਗੀ ਆ। ਐ ਨਹੀਂ ਹੈਗਾ ਵੀ ਆਪਾਂ ਕਿਤੇ ਚਲੇ ਜਾਈਏ, ਜਦੋਂ ਸਪਰੇਆਂ ਦਾ ਕੰਮ ਸਿਸਟਮ ਚੱਲਣਾ ਹੈ ਮੇਕ ਸ਼ੋਰ ਆਪਾਂ ਸਾਰਾ ਟਾਈਮ ਨਾਲ ਕਰ ਦਈਏ ਸਾਰਾ ਕੁਝ। ਤੇ ਇਹ ਵਧੀਆ ਆ, ਉਹਦਾ ਇਹਦੇ ਖਰਚੇ ਘੱਟ ਆ, ਪਰ ਹੁਣ ਮੇਰਾ ਖਿਆਲ ਆ ਵੀ ਜਿਸ ਹਿਸਾਬ ਨਾਲ ਸਾਡੀ ਪ੍ਰਾਈਸ ਡ੍ਰੌਪ ਹੋਈ ਆ ਤਾਂ ਇਹ ਵੀ ਮੇਰਾ ਖਿਆਲ 100 ਦੇ ਤਕਰੀਬਨ ਲਾਗੇ ਛਾਗੇ ਹੀ ਹੋ ਗਿਆ ਕੰਮ। ਸੋ ਇਸ ਟਾਈਮ ਕਿਹੜੀ ਸਟੇਜ ਦੇ ਵਿੱਚ ਬਦਾਮ ਜਿਹੜਾ ਉਹ ਹੈਗਾ ਆ, ਸੋ ਇਹਨੂੰ ਹੋਰ ਕਿੰਨਾ ਕੁ ਵਕਤ ਲੱਗਣਾ ਆ ਪੂਰਾ ਜਿਹੜੀ ਗਿਰੀ ਬਣਨ? ਇਹ ਹੁਣ ਤਕਰੀਬਨ ਇਹਦੇ ਵਿੱਚ ਖੋਲ ਕੇ ਦੇਖਿਆ ਤਾਂ ਆਪਾਂ ਗਿਰੀ ਬਣ ਚੁੱਕੀ ਆ, ਠੀਕ ਹੈ। ਪਰ ਉਹਦੇ ਵਿੱਚ ਹਜੇ ਤੱਕ ਜੈਲ ਹੈਗੀ ਆ। ਉਹ ਜਿਹੜੀ ਜੈਲ ਆ ਮੇਰਾ ਖਿਆਲ ਆ ਵੀ ਹੁਣ ਆਹ ਹੈਗਾ ਮਈ ਜੂਨ ਦੇ ਵਿੱਚ, ਜੂਨ ਮਿਡ ਦੇ ਵਿੱਚ ਪੂਰੀ ਹਾਰਡ ਹੋ ਜਾਣੀ ਆ। ਸੋ ਇਸ ਵਾਰ ਕੋਰਾ ਪੈ ਗਿਆ ਇਸ ਸਾਲ ਦੇ ਵਿੱਚ, ਫਰਵਰੀ ਦੇ ਵਿੱਚ, ਲਾਈਕ ਜਦੋਂ ਉਮੀਦ ਨਹੀਂ ਸੀ ਕੋਰਾ ਪੈ ਗਿਆ, ਕਿੰਨਾ ਕੁ ਉਹਦਾ ਅਸਰ ਆ ਕ੍ਰੌਪ ਦੇ ਉੱਤੇ? ਤਕਰੀਬਨ ਸਾਡੇ ਫਰੈਜ਼ਨੋ ਕਾਉਂਟੀ ਦੇ ਵਿੱਚ ਇੰਨਾ ਅਸਰ ਨਹੀਂ ਹੋਇਆ, ਠੀਕ ਹੈ, ਕਿ ਉੱਥੇ ਤਕਰੀਬਨ ਟੈਂਪਰੇਚਰ ਠੀਕ ਰਿਹਾ। ਸਾਰੇ ਕਿਸਾਨਾਂ ਨੇ ਉੱਦਾਂ ਇੱਕ ਦੂਜੇ ਨੂੰ ਦੱਸਤਾ ਵੀ ਕੋਰਾ ਪੈ ਰਿਹਾ, ਪਾਣੀ ਛੱਡ ਦਿਓ, ਤੇ ਪਾਣੀ ਲੱਗਾ ਰਿਹਾ। ਤਾਂ ਮੇਰਾ ਖਿਆਲ ਇੱਧਰ ਆਪਣੇ ਯੂਬਾ ਸਿਟੀ ਸੈਕਰਾਮੈਂਟੋ ਏਰੀਆ ਦੇ ਵਿੱਚ ਤਕਰੀਬਨ 90% ਹੀ ਦੱਸਦੇ ਆ ਵੀ ਉਹਨਾਂ ਦਾ ਨੁਕਸਾਨ ਹੋ ਚੁੱਕਾ ਆ, ਤੇ ਆਪਣੇ ਇੱਥੇ ਤਕਰੀਬਨ ਇੰਨਾ ਫਰਕ ਨਹੀਂ ਪਿਆ। ਹਾਂਜੀ, ਬਿਲਕੁਲ। ਸੋ ਦੇਖੋ ਪ੍ਰਵੀਨ ਜੀ, ਤੁਸੀਂ ਉੱਥੇ ਆਪ ਖੇਤੀਬਾੜੀ ਦੇ ਨਾਲ ਜੁੜੇ ਆ, ਇੱਥੇ ਆਪਾਂ ਦੇਖਦੇ ਆ ਜਿੱਦਾਂ ਇਹਨਾਂ ਨੇ ਦੱਸਿਆ ਵੀ 100 ਖੇਤਾਂ ਦੇ ਲਈ 1-2 ਬੰਦਿਆਂ ਜਿਹੜੇ ਕਰ ਸਕਦੇ ਆ। ਤੁਸੀਂ ਉੱਥੇ ਇਹ ਚੀਜ਼ ਕਦੀ ਸੁਣੀ? ਨਾ ਜੀ, ਉੱਥੇ ਤਾਂ ਬਹੁਤ ਔਖਾ ਕੰਮ ਹੈ। ਉੱਥੇ ਤਾਂ ਸਗੋਂ ਇਹ ਆ ਵੀ ਜੇ 50 ਵੀ ਖੇਤ ਕਰਨੇ ਤੇ ਉਹਦੇ ਲਈ ਪਹਿਲਾਂ ਬੰਦੇ ਭਾਲਣੇ ਪੈਂਦੇ ਵੀ ਯਾਰ 3-4 ਰੇਹ ਪਾਉਣ ਵਾਲੇ, ਸਪਰੇਅ ਕਰਨ ਵਾਲੇ, ਪਾਣੀ ਵੀ ਲਾਉਣਾ, ਰਾਤ ਬਰਾਤੇ ਜਾਣਾ। ਪਰ ਇੱਕ ਗੱਲ ਹੈਗੀ ਆ ਵੀ ਸਿਸਟਮ ਦਾ ਫਰਕ ਬਹੁਤ ਆ। ਕੰਪੀਟੀਸ਼ਨ ਹੈ, ਇੱਥੇ ਵੀ ਹੈ, ਉੱਥੇ ਵੀ ਹੈ। ਸਿਕਿਉਰ ਆ ਬੰਦਾ, ਫਾਰਮਰ ਸਿਕਿਉਰ ਆ। ਫਿਰ ਫਾਰਮਰ ਨੂੰ ਜਿਵੇਂ ਆਪਾਂ ਕਹਿੰਦੇ ਸਪੋਰਟ ਬਹੁਤ ਆ ਡਿਪਾਰਟਮੈਂਟ ਵਾਈਜ਼, ਸਰਕਾਰਾਂ ਵਾਈਜ਼। ਸਬਸਿਡੀ ਦੇਖ ਲਓ ਤੁਸੀਂ, ਸਬਸਿਡੀ ਟਰਾਂਸਪੇਰੈਂਸੀ ਬਹੁਤ ਜ਼ਿਆਦਾ ਵਾ, ਸਬਸਿਡੀਆਂ ਕਲੇਮ ਕਰ ਸਕਦੇ ਤੁਸੀਂ। ਉਸ ਤੋਂ ਬਾਅਦ ਫਿਰ ਇੰਸ਼ੋਰੈਂਸ ਆ, ਥੋੜੀ ਜਿਹੀ ਕੀਮਤ ਦੇ ਕੇ ਤੁਸੀਂ ਸਿਕਿਉਰ ਹੋ ਜਾਂਦੇ ਆ। ਇਹ ਚੀਜ਼ਾਂ ਉੱਥੇ ਉਹਦੇ ਨਾਲ ਸਾਨੂੰ ਵੱਖ ਕਰਦੀਆਂ ਵਾ। ਸਿਸਟਮ ਦੀ ਲੁੱਟ ਤੇ ਸਿਸਟਮ ਵੱਲੋਂ ਪੁਸ਼ ਹੋਣਾ ਜਾਂ ਸਿਸਟਮ ਵੱਲੋਂ ਸਮਰਥਨ ਹੋਣਾ ਬਹੁਤ ਵੱਡੀ ਗੱਲ ਹੈ। ਤੇ ਸੋ ਪ੍ਰੋਗਰਾਮ ਦੇ ਇਸ ਹਿੱਸੇ ਦੇ ਵਿੱਚ ਆਪਾਂ ਗੱਲਾਂ ਬਾਤਾਂ ਕੀਤੀਆਂ ਨੇ। ਅਗਲੀ ਵਾਰੀ ਫਿਰ ਮੁਲਾਕਾਤ ਹੋਏਗੀ ਆਪਣੀ ਕਿਸੇ ਇਸੇ ਤਰ੍ਹਾਂ ਮੋਟੀਵੇਸ਼ਨਲ ਪੰਜਾਬੀ ਫਾਰਮਰ ਦੇ ਨਾਲ ਗੱਲਬਾਤ ਕਰਾਂਗੇ। ਨਾਲੋਂ ਨਾਲ 2 ਚੀਜ਼ਾਂ ਕਰਾਂਗੇ, ਇੱਕ ਤਾਂ ਸਟੋਰੀ ਉਹਨਾਂ ਦੀ ਕਵਰ ਕਰਾਂਗੇ ਕਿਵੇਂ ਜੱਦੋਜਹਿਦ ਨਾਲ ਇਸ ਲੈਵਲ ਤੇ ਪਹੁੰਚੇ, ਇਸ ਮੁਕਾਮ ਤੇ ਪਹੁੰਚੇ। ਦੂਜਾ ਹੈ ਕਿ ਕਿਸੇ ਹੋਰ ਬਾਗਬਾਨੀ ਬਾਰੇ ਵੀ ਆਪਾਂ ਕੋਸ਼ਿਸ਼ ਕਰਾਂਗੇ ਕਿ ਤੁਹਾਨੂੰ ਬਾਤਫਸੀਲ ਜਾਣਕਾਰੀ ਜਿਹੜੀ ਹੈ ਤੁਹਾਡੇ ਨਾਲ ਸਾਂਝੀ ਕੀਤੀ ਜਾਵੇ। ਪੰਜਾਬੀ ਰੇਡੀਓ USA ਨਾਲ ਜੁੜੇ ਰਹੋ। ਇਸੇ ਤਰ੍ਹਾਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਇਸ ਮੌਕੇ ਅੰਗੂਰਾਂ ਦੇ ਬਾਗ ਦੇ ਵਿੱਚ ਆਪਾਂ ਖੜੇ ਹਾਂ ਸਰਬਜੀਤ ਸਿੰਘ ਸਰਾਂ ਹੁਣਾਂ ਦੇ, ਉਹਨਾਂ ਦੇ ਪਰਿਵਾਰ ਦੇ ਨਾਲ, ਤੇ ਗੱਲਬਾਤ ਜਿਹੜੀ ਕਰ ਰਹੇ ਹਾਂ ਆਪਾਂ ਖੇਤੀ ਦੀ। ਪੰਜਾਬ ਦੇ ਵਿੱਚ ਪੁਰਾਣੀਆਂ ਚੀਜ਼ਾਂ ਨੂੰ ਚੱਕ ਆਪਾਂ ਬਾਹਰ ਮਾਰ ਰਹੇ ਹਾਂ। ਉੱਥੇ ਪੁਰਾਣੇ ਰੁੱਖ ਹੋਣ, ਪੁਰਾਣੇ ਅੰਬ ਹੋਣ, ਉਹ ਪੱਟੀ ਜਾ ਰਹੇ ਆ, ਕੋਈ ਉਸ ਦੀ ਦੇਖ ਰੇਖ ਨਹੀਂ। ਤੇ ਆਪਾਂ ਸਰਬਜੀਤ ਸਿੰਘ ਸਰਾਂ ਹੋਣਾ ਦੇ ਉਸ ਬਾਗ 'ਚ ਆ ਜਿੱਥੇ ਅੰਗੂਰ 1 ਸਦੀ ਤੋਂ ਵੀ ਪੁਰਾਣੇ ਆ। ਸੋ ਉਸ ਦੇ ਬਾਰੇ ਜਾਣਕਾਰੀਆਂ ਹਾਸਲ, ਸੌਗੀ ਬਣਦੀ ਆ, ਕਿੱਦਾਂ ਸਾਰਾ ਕੁਝ ਹੁੰਦਾ ਆ, ਉਹ ਗੱਲਬਾਤ ਕਰਦੇ ਆ। ਸਰਬਜੀਤ ਸਿੰਘ ਜੀ, 100 ਸਾਲ ਤੋਂ ਪੁਰਾਣੇ ਇਹ ਜਿਹੜੇ ਅੰਗੂਰਾਂ ਦੀਆਂ ਨੇ, ਕਿਹੜੇ ਸੰਨ 'ਚ ਲੱਗੀਆਂ ਸੀ? ਇਹ ਜੀ 1917 ਦੇ ਵਿੱਚ ਲੱਗੀਆਂ ਸੀ। ਵਾਓ। ਤੇ ਹੁਣ 105 ਸਾਲ ਪੁਰਾਣੇ ਹੋ ਗਏ ਆ। 105 ਲੱਗਦੇ ਨਹੀਂ ਦੇਖਣ ਨੂੰ ਕੁਝ ਵੀ ਇਦਾਂ ਦਾ। ਇਹਨਾਂ ਦੀ ਜਿਹੜੀ ਆ ਸੰਭਾਲ ਕਰਨੀ ਪੈਂਦੀ ਬਹੁਤ, ਪਰ ਇਹ ਜਿਹੜਾ ਫਸਲ ਆ ਇਹ ਉਨੀ ਕੱਢਦੇ ਆ, ਠੀਕ ਹੈ, ਜਿੰਨੇ ਨਵੇਂ ਬੂਟੇ ਕੱਢਦੇ ਹਨ। ਨਵੀਂ ਟੈਕਨੀਕ ਦੇ ਨਾਲ ਤਾਂ ਜਦੋਂ ਜ਼ਿਆਦਾ ਕੱਢਦੇ, ਪਰ ਜਿਹੜੀ ਇਹ ਸੌਗੀ ਹੈਗੀ ਆ, ਇਹ ਹੈਗੀ ਆ ਨੈਚੁਰਲ ਥਾਮਸਨ ਸੀਡਲੈਸ। ਅੱਛਾ ਜੀ। ਤੇ ਇਹ ਉਹਨਾਂ ਹੀ ਕਰੱਪ ਕੱਢਦੇ ਜਿੰਨਾ ਲੋੜ ਆ ਸਾਨੂੰ। ਠੀਕ ਆ, ਬਹੁਤ ਵਧੀਆ ਕਰੱਪ ਕੱਢਦੇ, ਕੋਈ ਇਹਨਾਂ 'ਚ ਹੈ ਨਹੀਂ, ਪਰ ਇਹ 105 ਸਾਲ ਪੁਰਾਣੇ ਆ ਜੀ। ਜੀ। ਸੋ ਇਹਦਾ ਜੇ ਤੁਸੀਂ ਸਾਨੂੰ ਦੱਸੋ ਵੀ 100 ਸਾਲ ਤੋਂ ਲਗਾਤਾਰ ਹਰ ਵਾਰੀ ਉਨੀ ਹੀ ਪ੍ਰੋਡਕਸ਼ਨ ਹੈ ਇਹਦੀ? ਇਹ ਤਾਂ ਅਪ ਡਾਊਨ ਹੋ ਜਾਂਦੀ ਆ, ਪਰ ਤਕਰੀਬਨ ਸਟੇਬਲ ਹੀ ਰਹਿੰਦੀ ਆ। ਪਰ ਪੂਰੀ ਉੱਥੇ ਕੀ ਰਹਿੰਦੀ ਆ, ਤਕਰੀਬਨ ਜੇ 2 ਟਨ ਨਿਕਲ ਗਈ ਤਾਂ ਅਗਲੇ ਸਾਲ 3 ਟਨ ਹੀ ਨਿਕਲੂਗੀ। ਠੀਕ ਆ। ਇਦਾਂ ਨਹੀਂ ਹੈਗਾ ਵੀ ਜੇ 2 ਟਨ ਨਿਕਲੀ ਤਾਂ ਫਿਰ 1.5 ਟਨ ਨਿਕਲੂਗੀ। ਤਾਂ ਇਹਨਾਂ ਨੂੰ ਢੇਰ ਪਾਣੀ ਪੂਰਾ ਪਈ ਜਾਏ ਪੂਰੇ ਟਾਈਮ ਨਾਲ, ਤਾਂ ਇਹ ਉਨੀ ਪ੍ਰੋਡਕਸ਼ਨ ਹੀ ਕੱਢਦੇ ਆ। ਸੋ ਅੱਜ ਜਦੋਂ ਆਪਾਂ ਆਫ ਦੀ 에ਅਰ ਸੀਗੇ ਗੱਲਾਂ ਕਰ ਰਹੇ ਸੀ ਵੀ ਦਿਨ ਬਹੁਤ ਵਧੀਆ ਲੱਗਾ ਅੰਗੂਰਾਂ ਦੇ ਲਈ, ਕੀ ਖਾਸ ਗੱਲ ਅੱਜ ਦੇ ਇਸ ਦਿਨ? ਦੇਖੋ ਜੀ, ਇਹ ਜਿਹੜੀ ਆਹ ਠੰਡ ਸੀ ਨਾ ਪਈ ਪਿਛਲੇ ਥੋੜੇ ਕੁ ਦਿਨ, ਤੇ ਇਹਨਾਂ ਨੂੰ ਮਿਲਡੂ ਬਹੁਤ ਪੈਂਦਾ, ਮਿਲਡੂ ਬਹੁਤ ਜ਼ਿਆਦਾ ਪੈਂਦਾ। ਅੱਜ ਜਿਹੜਾ ਦਿਨ ਆ ਸਭ ਤੋਂ ਵਧੀਆ ਧੁੱਪ ਆ, ਤੇ ਇਹਦੇ ਨਾਲ ਤੁਸੀਂ ਜਿਹੜੀ ਸਪਰੇਅ ਕੀਤੀ ਹੁੰਦੀ ਆ ਉਹ ਕੰਮ ਵਧੀਆ ਕਰਦੀ ਆ। ਜੇ ਤੁਸੀਂ ਠੰਡ 'ਚ ਸਪਰੇਅ ਕਰਦੇ ਆ ਤਾਂ ਉਹ ਉਹਨਾਂ ਅਸਰ ਨਹੀਂ ਕਰਦੀ। ਜਿੰਨੀ ਗਰਮੀ ਪਈ ਜਾਣੀ ਆ, ਨਾਲੇ ਤਾਂ ਜਿਹੜੀ ਆ ਇਹ ਅੰਗੂਰ ਲੱਗਾ ਹੋਇਆ ਹੁਣ, ਇਹ ਵੈਦਰ ਹੁਣ ਉਹਨਾਂ ਜਿੰਨੀ ਹੁਣ ਧੁੱਪ ਪਊਗੀ ਉਹਨਾਂ ਮੋਟਾ ਹੋਈ ਜਾਣਾ ਛੇਤੀ। ਹਾਂਜੀ।
ਸੋ ਪ੍ਰਵੀਨ, ਜੇ ਤੁਸੀਂ ਇਸ ਦੇ ਬਾਰੇ ਕੁਝ ਹਾਂਜੀ ਹਾਂਜੀ, ਮੈਂ ਇਹ ਪੁੱਛਣਾ ਚਾਹੁੰਦਾ ਸੀਗਾ ਵੀ ਜਿਵੇਂ ਇਹ 100 ਸਾਲ ਪੁਰਾਣੇ ਆ, ਜਿਹੜਾ ਇੱਥੋਂ ਦਾ ਡਿਪਾਰਟਮੈਂਟ ਆ ਜਾਂ ਐਗਰੀਕਲਚਰ ਜਾਂ ਹੋਰ, ਉਹ ਇਹਦੇ ਬਾਰੇ ਰਿਸਰਚ ਕਰਦਾ ਹੋਣਾ ਜਾਂ ਤੁਹਾਨੂੰ ਦੱਸਦਾ ਰਹਿੰਦਾ ਕਿ ਇੰਨੀ ਇਹਦੀ ਮਿਆਦ ਹੈ ਜਾਂ ਇਦੋਂ ਬਾਅਦ ਇਹਨੇ ਫਲ ਨਹੀਂ ਦੇਣਾ ਜਾਂ ਇਸ ਤਰ੍ਹਾਂ ਦਾ ਕੁਝ ਹੈ? ਨਹੀਂ, ਉਹ ਤਾਂ ਕੁਝ ਨਹੀਂ ਕਹਿੰਦੇ ਵੀ ਜਿੰਨੀ ਤੁਸੀਂ ਇਹਨਾਂ ਦੀ ਮੇਨਟੇਨ ਕਰੋਗੇ, ਮੇਨਟੇਨੈਂਸ ਵਧੀਆ ਰੱਖੋਗੇ, ਢੇਰ ਪਾਣੀ ਇਹ ਕੋਈ ਕਿਤੇ ਜਾਣ ਵਾਲੇ ਨਹੀਂ ਹੈਗੇ। ਤਾਂ ਮੈਨੂੰ ਐਂ ਲੱਗਿਆ ਸੀਗਾ ਪਹਿਲਾਂ ਵੀ ਜਦੋਂ ਲਿਆ ਸੀ ਵੀ ਖੇਤ ਬਹੁਤ ਪੁਰਾਣਾ ਆ, ਪਰ ਜਦੋਂ ਮੈਂ ਖੇਤੀ ਕਰਦੇ ਨੂੰ ਖੇਤ ਨੂੰ ਦੇਖਿਆ ਤੇ ਮੈਨੂੰ ਵਧੀਆ ਲੱਗਿਆ ਵੀ ਜਿੰਨਾ ਪੁਰਾਣਾ ਬੂਟਾ ਹੈ। ਇੱਕ ਤਾਂ ਤੁਸੀਂ ਫਾਸਲਾ ਦੇਖੋ ਇਹਨਾਂ ਬੂਟਿਆਂ ਦਾ ਤਕਰੀਬਨ 7 ਫੁੱਟ ਤੇ ਆ, ਠੀਕ ਹੈ, ਤੇ ਇਹਦੀਆਂ ਛਿਟੀਆਂ ਪੂਰੀਆਂ ਆ ਜਿੰਨੀਆਂ ਲੋੜ ਆ ਫਸਲ ਕੱਢਣ ਵਾਲੀਆਂ, ਤਾਂ ਫੇਰ ਵਧੀਆ ਚੱਲਦੇ ਆ। ਤੇ ਹੁਣ ਜਿਹੜੀ ਨਵੀਂ ਲੱਗਦੀ ਉਹ ਕਿੰਨੇ ਡਿਫਰੈਂਸ ਦੇ ਉੱਤੇ ਲੱਗਦੀ? ਜੇ 7 ਫੁੱਟ ਆ ਤੇ ਹੁਣ ਕਿੰਨੇ ਤੇ ਲੱਗਦੀ? ਹੁਣ ਜਿਹੜੇ ਨਵੇਂ 2-3 ਵੈਰਾਈਟੀਆਂ ਸੌਗੀ ਵਾਲੇ ਅੰਗੂਰਾਂ ਦੀਆਂ ਹੋਰ ਆਈਆਂ ਹੈਗੀਆਂ, ਤੇ ਉਹ ਕਈ 5 ਫੁੱਟ ਤੇ ਲਾ ਰਹੇ ਆ। 5 ਫੁੱਟ ਤੇ, ਹਾਂਜੀ, ਕਿਦਾ ਬਈ 11 ਫੁੱਟ ਤੇ 11/5 ਤੇ ਉਹ 5 ਫੁੱਟ ਵਾਲੇ ਉਹ ਵਧੀਆ। ਜੇ ਤੁਸੀਂ ਉਹਦੀ ਪ੍ਰੋਡਕਸ਼ਨ ਬਹੁਤ ਵਧੀਆ ਆ। ਫਿਊਚਰ ਜਿਹੜਾ ਜਦੋਂ ਹੁਣ ਇਹ ਬਿਲਕੁਲ ਸਲੋ ਡਾਊਨ ਹੋ ਜਾਣਗੇ, ਪਰ ਆਪਾਂ ਵੀ ਉਹੋ ਹੀ ਹੈਗਾ ਵੀ ਲਾਵਾਂਗੇ ਉਹ ਸਿਲਮਾ ਪੀਟ ਜਾਂ DOB ਇਹਨੂੰ ਸਾਦੇ ਆ। ਅੱਛਾ, ਬਦਾਮ ਬਾਰੇ ਤਾਂ ਆਪਾਂ ਗੱਲਾਂ ਕਰ ਰਹੇ ਸੀਗੇ। ਬਦਾਮ ਤਾਂ ਝੋਨੇ ਦਾ ਭਰਾ ਹੀ ਹੈ, ਮਤਲਬ ਹੁਣੇ ਤਾਂ ਉਹਨਾਂ ਕੁ ਪਾਣੀ ਲਾਈ ਜਾਣਾ। ਪਾਣੀ ਕਰਨ ਨੂੰ ਇਹਦਾ ਕਿਵੇਂ, ਅੰਗੂਰ ਨੂੰ ਘੱਟ ਲੋੜ ਆ ਜਾਂ ਕਦੋਂ ਲੋੜ? ਪਾਣੀ ਅੰਗੂਰ ਨੂੰ ਬਹੁਤ ਘੱਟ ਲੋੜ ਆ। ਹਾਂਜੀ, ਤਾਂ ਵੀ ਇਦਾਂ ਵੀ ਜਿੱਦਾਂ ਹੁਣ ਇਹ ਪੁਰਾਣੇ ਜਿਹੜੇ ਬੂਟੇ ਆ ਤੇ ਇਹਨਾਂ ਦੀ ਆਪਣੀ ਜਿਹੜੇ ਇੱਥੇ ਦੇ ਹੈਗੇ ਆ ਬੰਦੇ, ਬਸ਼ਿੰਦੇ ਗੋਰੇ ਲੋਕ, ਮੂਲ ਦੇ ਲੋਕ, ਉਹਨਾਂ ਦਾ ਐਂ ਆ ਵੀ 4 ਪਾਣੀਆਂ ਦੇ ਨਾਲ ਤੁਸੀਂ ਫਸਲ ਇਹੋ ਚੱਕ ਸਕਦੇ ਆ। ਮਹੀਨੇ 'ਚ 1 ਵਾਰੀ ਪਾਣੀ ਲਾਉਣਾ, ਤੇ ਇਹ ਪਾਣੀ ਬਦਾਮਾਂ ਦੇ ਮੁਕਾਬਲੇ 'ਚ ਪਾਣੀ ਇਹਨਾਂ ਦਾ ਬਹੁਤ ਥੋੜਾ ਆ। ਇਹਨਾਂ ਦਾ ਸੀਜ਼ਨ ਕਿਹੜਾ ਆ? ਕਿਹੜੇ ਮਹੀਨੇ ਦੇ ਵਿੱਚ ਇਹ ਸ਼ੁਰੂ ਹੁੰਦੇ ਆ? ਕਿਉਂਕਿ ਜਦੋਂ ਛਟੀ ਕੋਈ ਨਹੀਂ ਹੁੰਦੀ, ਸਾਰਾ ਕੁਝ ਕੱਟਿਆ ਹੁੰਦਾ, ਵੇਖਣ ਨੂੰ ਤਾਂ ਐਂ ਲੱਗਦਾ ਜਿੱਦਾਂ ਬਾਲਣੀ ਆ, ਪਰ ਇਹ ਜਦੋਂ ਹਰਾ ਭਰਿਆ ਪੂਰਾ ਹੋ ਜਾਂਦਾ ਆ। ਇਹ ਦੇਖੋ ਜੀ, ਫੇਰ ਜਦੋਂ ਛਾਂਗੇ ਹੁੰਦੇ ਸਾਨੂੰ ਵੀ ਐਂ ਲੱਗਦਾ ਹੁੰਦਾ ਵੀ ਇਹਨਾਂ ਨੂੰ ਖਰੇ ਕੁਝ ਲੱਗਣਾ ਹੀ ਨਹੀਂ, ਤਾਂ ਫਿਰ ਜਦੋਂ ਫੁੱਟਦੇ ਆ ਇਹੋ ਮਾਰਚ ਮਹੀਨੇ ਦੇ ਵਿੱਚ ਐਂਡ 'ਚ ਆ ਕੇ, ਤਾਂ ਫਿਰ ਵਧੀਆ ਬਹਾਰ ਵਾਂਗੂ ਬਣ ਜਾਂਦੇ ਆ, ਬਹੁਤ ਵਧੀਆ। ਤੇ ਹੁਣ ਇਹੋ ਬਸ ਇਹਨਾਂ ਨੂੰ ਸਪਰੇਆਂ ਹੋਈ ਜਾਣੀਆਂ। ਸੀਜ਼ਨ ਇਹਨਾਂ ਦਾ ਤਕਰੀਬਨ ਹੁਣ ਲੱਗ ਚੁੱਕੇ ਉਹ ਅੰਗੂਰ, ਤੇ ਇਹਨਾਂ ਨੂੰ ਹੁਣ ਸਪਰੇਆਂ ਦੇ ਨਾਲ ਪੂਰੀ ਦੇਖਭਾਲ ਕਰਨੀ ਆ, ਤੇ ਇਹ ਤਕਰੀਬਨ ਸਤੰਬਰ ਦੇ ਪਹਿਲੇ ਹਫਤੇ ਰੈਡੀ ਹੋ ਜਾਂਦੇ ਤੋੜਨ ਵਾਸਤੇ। ਅੱਛਾ, ਅੰਗੂਰ ਦੀ ਮਾਰਕੀਟ ਬਾਰੇ ਤਾਂ ਗੱਲ ਕਰਾਂਗੇ, ਪਰ ਸਪਰੇਆਂ ਦੀ ਕਿੰਨੀਆਂ ਕੁ ਦੀ ਲੋੜ ਆ ਵੈਸੇ ਬੂਟੇ ਨੂੰ, ਜਾਂ ਆਮ ਤੌਰ ਤੇ ਜਦੋਂ ਅੰਗੂਰ ਲੱਗਦਾ ਜਾਂ ਪੱਕਣ ਤੇ? ਹਾਂਜੀ, ਇਹਨਾਂ ਨੂੰ ਮੌਸਮ ਦੇ ਹਿਸਾਬ ਨਾਲ ਆ। ਜੇ ਤਾਂ ਮੌਸਮ ਬਹੁਤ ਠੰਡਾ ਆ, ਫਿਰ ਤਾਂ ਤੁਹਾਨੂੰ ਜਿਹੜੀਆਂ ਫੰਗਸਾਈਡ ਵਾਲੀਆਂ ਦਵਾਈਆਂ ਉਹ ਜ਼ਿਆਦਾ ਕਰਨੀਆਂ ਪੈਂਦੀਆਂ। ਤਾਂ ਜੇ ਤੁਸੀਂ ਵੈਦਰ ਵਧੀਆ ਆ, 90 ਤੋਂ ਉੱਪਰ ਟੈਂਪਰੇਚਰ ਰਹਿੰਦਾ, ਫਿਰ ਤੁਸੀਂ ਸਸਤੇ ਸੌਦੇ ਨਾਲ ਵੀ ਸਾਰ ਸਕਦੇ ਆ, ਜਿਹਨੂੰ ਕਹਿੰਦੇ ਆ ਡਸਟਿੰਗ ਸਲਫਰ। ਪਰ ਜਿਹੜੇ ਮਾਹਰ ਆ ਉਹ ਕਹਿੰਦੇ ਵੀ ਡਸਟਿੰਗ ਸਲਫਰ ਹੁਣ ਘੱਟ ਕਰੋ, ਕਿਉਂ 에ਅਰ 'ਚ ਜਾਂਦੀ ਆ, ਲੋਕਾਂ ਨੂੰ ਉਹ ਇਫੈਕਟ ਕਰਦੀ ਆ। ਪਰ ਜੇ ਤੁਸੀਂ ਦੂਜੀ ਲਿਕੁਇਡ ਸਲਫਰ ਵੀ ਕਰਨੀ ਚਾਹੁੰਦੇ ਆ, ਤੇ ਉਹ ਵੀ ਵਧੀਆ ਆ। ਪਰ ਜੇ ਵੈਦਰ ਠੀਕ ਆ, ਫਿਰ ਇਕੱਲੀ ਸਲਫਰ ਨਾਲ ਸਰ ਜਾਂਦਾ, 4 ਕੁ ਸਪਰੇਆਂ ਨਾਲ ਹੋ ਜਾਂਦਾ ਵਧੀਆ ਕੰਮ। ਤਾਂ ਵਿੱਚ ਫੰਗਸਾਈਡ ਦਵਾਈ ਥੋੜੀ ਜਿਹੀ ਪਾ ਦਿਓ ਤੇ ਵਧੀਆ ਹੋ ਜਾਂਦਾ। ਹੁਣ ਅੰਗੂਰ ਨੂੰ ਦੱਸਦੇ ਵੀ ਕੰਪੀਟੀਸ਼ਨ ਕਾਫੀ ਆ, ਮਾਰਕੀਟ ਪ੍ਰਾਈਸ ਕਾਫੀ ਡਾਊਨ ਚਲੇ ਜਾਂਦੇ ਆ, ਇਹਦੇ ਬਾਬਤ ਫਿਰ ਕੀ ਤਿਆਰੀ ਕਰਦੇ ਹੋ? ਜਾਂ ਕਈ ਵਾਰੀ ਇਹ ਵੀ ਹੁੰਦਾ ਨਾ ਕਿ ਉਮੀਦ ਜ਼ਿਆਦਾ ਹੁੰਦੀ ਹੈ ਤੇ ਫਿਰ ਘੱਟ ਝਾੜ ਮਿਲਦਾ ਜਾਂ ਭਾਅ ਘੱਟ ਮਿਲਦਾ? ਹਾਂਜੀ, ਇਦਾਂ ਜੀ ਵੀ ਇਹੋ ਜਿਹੜਾ ਸੌਗੀ ਦਾ ਕੰਮ ਆ, ਪਹਿਲਾਂ ਤਾਂ ਆਪਣੀ ਕੈਲੀਫੋਰਨੀਆ ਦੀ ਬਹੁਤ ਜ਼ਿਆਦਾ ਸੌਗੀ ਹੁੰਦੀ ਸੀ, ਤੇ ਹੁਣ ਆਪਾਂ ਤੀਜੇ ਕੁ ਨੰਬਰ ਤੇ ਹੈਗੇ ਆ। ਪਰ ਹੁਣ ਆਪਣੀ ਜਿੰਨੀ ਕੁ ਸੌਗੀ ਕੈਲੀਫੋਰਨੀਆ 'ਚ ਹੁੰਦੀ ਆ, ਮੇਰੀ ਜਾਣਕਾਰੀ ਅਨੁਸਾਰ ਉਹ ਅਮਰੀਕਾ 'ਚ ਹੀ ਵਿਕ ਜਾਂਦੀ ਆ। ਹਾਂਜੀ, ਕਿ ਅਮਰੀਕਾ 'ਚ ਵੀ ਬਹੁਤ ਡਿਮਾਂਡ ਆ, ਤੇ ਵੇਚਣ ਵਾਲੀ ਤਾਂ ਇੱਥੇ ਕੋਈ ਗੱਲ ਨਹੀਂ ਹੈਗੀ। ਹੁਣ ਤਾਂ ਸਿਰਫ ਭਾਅ ਦੀ ਗੱਲ ਆ ਵੀ ਹੁਣ ਜਿਹਨਾਂ ਨੇ ਇੰਡਸਟਰੀਆਂ ਬਣਾਈਆਂ ਹੋਈਆਂ ਉਹ ਨਹੀਂ ਫਿਰ ਰੇਟ ਆਪਣੇ ਹਿਸਾਬ ਨਾਲ ਦੇਣੇ ਆ। ਹਾਂਜੀ, ਬਸ ਉਹਨਾਂ ਦਾ ਆਹ ਗੱਲ ਆ ਵੀ ਜੇ ਹੁਣ ਕਹੋ ਵੀ ਆਪਾਂ ਪੈਸੇ ਲੈਣੇ ਆ ਹੁਣੇ, ਅਗਲੇ ਕਹਿੰਦੇ ਨਹੀਂ ਆਪਾਂ ਮਾਰਕੀਟ ਪ੍ਰਾਈਸ ਨਾ ਦਿਆਂਗੇ। ਪਰ ਇਦਾਂ ਹੈਗਾ ਵੀ ਚਲੋ ਜੇ ਵਧੀਆ ਪੈਕਰ ਹੈਗੇ ਜਾਂ ਜਿੱਥੇ ਤੁਸੀਂ ਵੇਚਦੇ ਆ, ਤੁਹਾਨੂੰ ਗਰੰਟੀ ਹੋਣੀ ਚਾਹੀਦੀ ਆ। ਮੇਕ ਸ਼ੋਰ ਤੁਸੀਂ ਇਹ ਸੋਚੋ ਵੀ ਜਿਹੜੇ ਬੰਦੇ ਨੂੰ ਤੁਸੀਂ ਚੀਜ਼ ਵੇਚਣੀ ਆ ਵੀ ਉਹਦੇ ਕੋਲ ਕੁਝ ਹੈਗਾ ਆ, ਤੁਹਾਨੂੰ ਰਿਟਰਨ ਵੀ ਹੋ ਜਾਣਗੇ ਜਿੰਨੇ ਵੀ ਤੁਹਾਨੂੰ ਮਿਲਣੇ ਆ। ਕਿੰਨਾ ਬਾਗ ਆਪਣੇ ਕੋਲ, ਕਿੰਨੇ ਏਕੜ ਦੇ? ਇਹੋ ਜਿਹੜੇ ਅੰਗੂਰ ਆ ਹੁਣ ਸਾਡੇ ਕੋਲ 70 ਏਕੜ 'ਚ ਆ। ਹਾਂਜੀ, ਤੇ ਜਿਹੜੀ ਨਵੀਂ ਵੈਰਾਈਟੀ ਲਾ ਰਹੇ ਹੋ ਉਹਦੀ ਵੀ ਮਿਆਦ ਇੰਨੀ ਆ ਜਾਂ ਉਹ ਘੱਟ ਵੱਧ ਕਿਤੇ? ਉਹ ਜਿਹੜੀ ਨਵੀਂ ਵੈਰਾਈਟੀ ਆ ਉਹਨਾਂ ਦੀ ਵੀ ਮਿਆਦ ਇੰਨੀ ਆ। ਹਾਂਜੀ, ਸਦੀ ਤੋਂ ਬਾਅਦ। ਹਾਂਜੀ ਹਾਂਜੀ। ਸੋ ਤੁਸੀਂ ਹੁਣ ਤੱਕ ਕਿੰਨਾ ਕੁ ਸਭ ਤੋਂ 올ਡ ਦੇਖਿਆ? ਸੋ ਇਹ ਵਿੱਚ ਤਾਂ 1 ਸਦੀ ਪੁਰਾਣਾ ਆ, ਹੋਰ ਤੁਸੀਂ ਕਿੰਨਾ ਕੁ 올ਡ ਸਭ ਤੋਂ ਦੇਖਿਆ ਹੈ ਬਾਗ? ਇਹ ਤੋਂ ਪੁਰਾਣੇ ਵੀ ਹੈਗੇ ਆ ਇੱਥੇ, ਕਈਆਂ ਗੋਰਿਆਂ ਦੇ ਵਿੱਚ ਮੈਂ ਜਾਣਕਾਰੀ ਹੈਗੀ ਆ, ਤੇ ਉਹਨਾਂ ਕੋਲ ਕਹਿੰਦੇ ਵੀ ਸਾਡੇ ਕੋਲ ਤਾਂ ਇਹੋ ਬਹੁਤ ਚਿਰਾਂ ਦੇ ਪੁਰਾਣੇ ਆ ਬੂਟੇ। ਝਾੜ ਉਹਦਾ ਵੀ ਉਦਾਂ ਹੀ ਆ ਕਿ ਸਿਰਫ ਇਹੋ ਮੇਨਟੇਨ ਤੇ ਆ, ਢੇਰ ਪਾਣੀ ਪੂਰਾ ਦਿਓ। ਸੋ ਕਿਉਂ ਫਿਰ ਇਸ ਤੋਂ ਛੱਡ ਕੇ ਪਾਣੀ ਵੀ ਘੱਟ ਲੈਂਦਾ ਆ? ਮੇਨਟੇਨੈਂਸ ਜ਼ਿਆਦਾ ਹੋਣ ਕਰਕੇ ਲੋਕ ਇਹਦੀ ਜਾ ਰਹੇ ਆ। ਮੇਨਟੇਨੈਂਸ ਨੰਬਰ 1 ਆ, ਪਰ ਪੈਸੇ ਦੂਜੇ ਨੰਬਰ ਤੇ ਵੀ ਆ ਜਾਂਦੇ। ਪੈਸੇ ਬਣਾਉਣ ਵਾਸਤੇ ਅਸੀਂ ਬਦਾਮਾਂ ਵੱਲ ਨੂੰ ਜਾ ਰਹੇ ਆ। ਤੇ ਠੀਕ ਆ, ਹਾਂ, ਇਹ ਜਿਹੜੀ ਆ ਇੱਕ
ਨੈਚੁਰਲ ਖੇਤੀ ਆ ਅੰਗੂਰਾਂ ਦੀ ਸੀਗੀ ਪਹਿਲਾਂ, ਤੇ ਇਹ ਥੋੜੀ ਜਿਹੀ ਆ ਜਿਹੜੀ ਆ ਹੁਣ ਮਕੈਨੀਕਲ ਬਹੁਤ ਆ, ਯਾਨੀ ਕਿ ਸਾਰੀਆਂ ਮਸ਼ੀਨਾਂ ਦਮ ਮਾਡਰਨ ਕੰਮ ਆ ਗਿਆ। ਪਰ ਜਿਹੜਾ ਸਮਾਂ ਆ ਰਿਹਾ ਅੱਗੇ ਤੋਂ ਅੰਗੂਰਾਂ ਦੀ ਵੀ ਵਧੀਆ ਖੇਤੀ, ਸਿਰਫ ਇਹੋ ਹੀ ਆ ਵੀ ਤੁਹਾਡੀ ਵਿਕ ਕਿੱਦਾਂ ਰਹੇ ਆ, ਤੁਹਾਨੂੰ ਪੈਸੇ ਕਿੰਨੇ ਕੁ ਬਣ ਰਹੇ। ਜੀ ਜੀ। ਸੋ ਬਿਲਕੁਲ ਵਧੀਆ ਦੱਸ ਰਹੇ ਸੀਗੇ ਆਂਟੀ ਜੀ, ਕਹਿੰਦੇ ਵੀ ਵੱਟਾਂ ਬਣਾਉਣ ਦੇ ਵਿੱਚ ਉਹਨਾਂ ਦਾ ਬੜਾ ਯੋਗਦਾਨ ਰਿਹਾ ਸੀ, ਜੇ ਤੁਸੀਂ ਉਸ ਦੇ ਬਾਰੇ ਵੀ ਥੋੜਾ ਜਿਹਾ ਚਾਨਣਾ ਪਾਓ। ਹਾਂਜੀ, ਉਹ ਬੱਟਾ ਤਾਂ ਦੱਸਦੇ ਜਦੋਂ ਬਦਾਮ ਪਹਿਲੀ ਵਾਰੀ ਲਾਏ ਨਾ ਅਸੀਂ, ਤੇ ਐਕਸਪੀਰੀਅੰਸ ਹੈ ਨਹੀਂ ਸੀਗਾ, ਤੇ ਅਸੀਂ ਪਹਿਲੀ ਵਾਰੀ ਇਦਾਂ ਬੂਟੇ ਬਣਾ ਦਿੱਤੇ, ਤੇ ਉਹ ਬੱਟਾਂ ਸਾਰੀਆਂ ਗੱਭਿਓ ਜਿਹੜੀਆਂ ਸੀ ਉਹ ਖੁੱਲੀਆਂ ਰਹਿ ਗਈਆਂ। ਫਿਰ ਜਸਵਿੰਦਰ ਨੇ ਫਿਰ ਜਦੋਂ ਘਰੇ ਹੋਣਾ ਗੇੜੀ ਲਾਉਣੀ, ਤੇ ਰੇਕ ਦੇ ਨਾਲ ਫਿਰ ਸਾਰੀਆਂ ਬੱਟਾਂ ਉਹ ਪੂਰੀਆਂ ਵਧੀਆ ਬਣਾਈਆਂ, ਤੇ ਇਸ ਕਰਕੇ ਅਸੀਂ ਦੂਜੇ ਸਾਲ ਫਿਰ ਨਹੀਂ ਦਿੱਤਾ ਟਾਈਮ ਇਹਨਾਂ ਨੂੰ, ਅਸੀਂ ਬੱਟਾਂ ਹੀ 2 ਵਾਰੀ ਬਣਾਤੀਆਂ। ਹਾਂਜੀ ਸੋ ਬਿਲਕੁਲ ਤੁਹਾਨੂੰ ਜੇ ਦਿਖਾਉਂਦੇ ਜਾਈਏ ਆਪਾਂ ਇਸ ਟਾਈਮ ਉਸ ਜਗ੍ਹਾ ਤੇ ਆ ਮਿਡਲ ਚ ਆ, ਇੱਕ ਪਾਸੇ ਇਹਨਾਂ ਦਾ ਬਾਗ ਜਿਹੜਾ ਆ ਉਹ ਅੰਗੂਰਾਂ ਦਾ ਆ, ਇੱਕ ਪਾਸੇ ਨਵੇਂ ਜਿਹੜੇ ਬਦਾਮ ਦੇ ਬੂਟੇ ਆ ਉਹ ਇਹਨਾਂ ਨੇ ਜਿਹੜੇ ਲਗਾਏ ਹੋਏ ਆ। ਸਰ ਜੀ ਮੈਂ ਪੁੱਛਣਾ ਚਾਹੁੰਦਾ ਵੀ ਬੰਦਾ ਕਈ ਵਾਰੀ ਨਾ ਚੱਕਾ ਦੇਖਦਾ ਯਾਰ ਉਹ ਫਾਰਮਰ ਬਹੁਤ ਵੱਡਾ, ਉਹਦੇ ਇੰਨੇ ਖੇਤ ਆ, ਉਹ ਇਦਾਂ ਆ, ਉਹਨੂੰ ਸੋਹਣਾ ਆ, ਪਰ ਜਿਹੜਾ ਕੋਈ ਨਵਾਂ ਫਾਰਮਿੰਗ ਦੇ ਵਿੱਚ ਆਉਣਾ ਚਾਹੁੰਦਾ ਹੈ, ਖਾਸ ਕਰਕੇ ਇੱਥੇ ਅਮਰੀਕਾ 'ਚ ਆ ਕੇ, ਉਹਨੂੰ ਕੀ ਸੰਦੇਸ਼ ਆ, ਕਿਹੜੀਆਂ ਚੀਜ਼ਾਂ ਦਾ ਭਾਈ ਧਿਆਨ ਰੱਖੇ? ਸਭ ਤੋਂ ਪਹਿਲਾਂ ਤਾਂ ਅਸੀਂ ਸਾਰਿਆਂ ਦਾ ਸਵਾਗਤ ਕਰਦੇ ਹਾਂ ਵੀ ਨਵੇਂ ਫਾਰਮਰ ਆਪਣੇ ਪੰਜਾਬੀ ਆਉਣੇ ਚਾਹੀਦੇ ਖੇਤੀ 'ਚ, ਪਰ ਉਹ ਇਹੋ ਹੀ ਆ ਵੀ ਜਿੱਥੇ ਉਹ ਕਿਸੇ ਵਧੀਆ ਬੰਦੇ ਦੀ ਸਲਾਹ ਜ਼ਰੂਰ ਲੈਣ ਖੇਤੀ ਲੈਣ ਤੋਂ ਪਹਿਲਾਂ, ਕਿਉਂ ਪੈਸੇ ਜਿਹੜੇ ਬਣਾਉਣੇ ਬਹੁਤ ਔਖੇ ਆ, ਤਾਂ ਖਰਚਣ ਲੱਗਿਆ ਬੰਦਾ ਮਿੰਟ ਨਹੀਂ ਲਾਉਂਦਾ। ਕਿਉਂ ਸਭ ਤੋਂ ਸਾਡਾ ਮਕਸਦ ਇਹ ਹੋਣਾ ਚਾਹੀਦਾ ਮੇਨ ਵੀ ਜ਼ਮੀਨ ਕਿੱਥੇ ਵਧੀਆ ਆ, ਪਾਣੀ ਦੇ ਉੱਥੇ ਕੀ ਸਾਧਨ ਹੈਗੇ ਆ, ਕਿਉਂ ਕਈ ਥਾਈਂ ਜ਼ਮੀਨ ਵਧੀਆ ਦੇਖਣ ਨੂੰ ਹੁੰਦੀ, ਉਹਦੇ ਵਿੱਚ ਕਈ ਨੁਕਸ ਹੁੰਦੇ ਆ, ਤਾਂ ਉੱਥੇ ਅਸੀਂ ਫਸ ਜਾਂਦੇ ਆ, ਉੱਥੇ ਅਸੀਂ ਪੈਸਾ ਜ਼ਿਆਦਾ ਲਾ ਦਿੰਦੇ ਆ, ਫਿਰ ਉੱਥੇ ਆਊਟਪੁੱਟ ਵੀ ਨਹੀਂ ਹੋਣੀ, ਫਿਰ ਉਹ ਬੂਟੇ ਨੇ ਗਰੋ ਨਹੀਂ ਹੋਣਾ, ਫਿਰ ਬੰਦਾ ਕਹਿੰਦਾ ਵੀ ਮੈਂ ਗਲਤ ਡਿਸੀਜਨ ਲੈ ਲਿਆ। ਤਾਂ ਮੈਂ ਇਹੋ ਕਹੂੰਗਾ ਸਾਰਿਆਂ ਨੂੰ ਵੀ ਭਾਈ ਜਿੱਥੇ ਤੁਸੀਂ ਖੇਤੀ ਲੈਣੀ ਚਾਹੁੰਦੇ ਆ, ਪਹਿਲਾਂ ਉਹਨਾਂ ਨੂੰ ਆਪਣੇ ਦੋਸਤਾਂ ਮਿੱਤਰਾਂ ਦੀ, ਰਿਸ਼ਤੇਦਾਰਾਂ ਦੀ, ਕਿਸੇ ਦੀ ਵੀ ਸਲਾਹ ਲਓ ਵਧੀਆ, ਕਿਉਂ ਫਿਰ ਸਲਾਹ ਲੈ ਕੇ ਫਿਰ ਜ਼ਮੀਨ ਲਓ। ਵੀ ਪਹਿਲਾਂ ਸਭ ਤੋਂ ਮੇਨ ਕੰਮ ਇਹ ਆ ਉੱਥੇ ਦੇਖੋ ਵੀ ਜ਼ਮੀਨ 'ਚ ਫਸਲ ਵਧੀਆ ਹੁੰਦੀ ਆ, ਪੈਸੇ ਤਾਂ ਤੁਸੀਂ ਖਰਚਣੇ ਹੀ ਆ, ਕਿਉਂ ਜ਼ਮੀਨਾਂ ਮਹਿੰਗੀਆਂ ਜੇ ਤੁਸੀਂ ਲੈਣੀਆਂ ਵੀ ਆ, ਪਰ ਉੱਥੇ ਦੇਖੋ ਵੀ ਤੁਹਾਡਾ ਪਾਣੀ ਦੇ ਕੀ ਸੋਰਸਸ ਆ, ਧਰਤੀ ਕਿੱਦਾਂ ਦੀ ਆ, ਕਿਹੜਾ ਕ੍ਰੌਪ ਵਧੀਆ ਹੋਊਗਾ ਉੱਥੇ। ਸੋ ਰਿਸੋਰਸਿਸ ਕੀ, ਜਿੱਦਾਂ USDA ਦੀ ਆਪਾਂ ਪਹਿਲਾਂ ਗੱਲ ਕਰ ਰਹੇ ਸੀ, ਕੀ ਉਹ ਇਦਾਂ ਦੇ ਰਿਸੋਰਸਿਸ, ਐਜੂਕੇਸ਼ਨਲ ਰਿਸੋਰਸਿਸ ਕੋਈ ਪ੍ਰੋਵਾਈਡ ਕਰਦੇ ਆ, ਜਾਂ ਲੋਕਾਂ ਦੇ ਨਾਲ ਗੱਲ ਕਰਕੇ ਇਹ ਸਭ ਕੁਝ ਪਤਾ ਲੱਗਦਾ? ਮੈਨੂੰ ਤਾਂ ਤਕਰੀਬਨ ਮੈਂ USDA ਵਾਲਿਆਂ ਤੋਂ ਨਹੀਂ ਕਦੀ ਵੀ ਲਿਆ, ਪਰ ਜਿਹੜਾ ਸਾਡੇ ਇੱਥੇ PCA ਵੀ ਹੈਗੇ ਆ, ਜਿਹੜੇ ਜਿੱਥੋਂ ਆਪਾਂ ਪੈਸਟੀਸਾਈਡ ਬਾਏ ਕਰਦੇ ਆ, ਉਹਨਾਂ ਨੂੰ ਵੀ ਤੁਸੀਂ ਸਲਾਹ ਲੈ ਸਕਦੇ ਆ ਵੀ ਉਹ ਕਿਉਂ ਸਾਰੇ ਏਰੀਏ 'ਚ ਹੀ ਕਵਰ ਕਰਦੇ ਆ। ਉਹ ਤਕਰੀਬਨ ਸਮਝ ਲਓ ਵੀ ਜੇ ਮੇਰਾ PCA ਹੋਊਗਾ, ਮੇਰਾ ਖਿਆਲ ਮੰਡੋਟੇ ਤੋਂ ਲੈ ਕੇ ਤਾਂ ਡਨੂਬੇ ਤੱਕ ਜਾਂਦਾ ਹੋਊਗਾ, ਕੋਈ ਦਵਾਈ ਵੇਚਣੀ ਆ, ਪਰ ਉਹਨੂੰ ਇਸ ਏਰੀਏ ਦਾ ਪਤਾ ਹੋਊਗਾ ਵੀ ਭਾਈ ਕਿੱਥੇ ਫਸਲ ਵਧੀਆ, ਕਿਹੜੀ ਵਧੀਆ ਹੋ ਰਹੀ ਆ। ਸੋ ਬਿਲਕੁਲ ਜੀ, ਜਦੋਂ ਕਿਸੇ ਵੀ ਚੀਜ਼ ਨੂੰ ਕਿਸੇ ਚੀਜ਼ 'ਚ ਆਉਣਾ ਆ, ਖੇਤੀਬਾੜੀ ਕਹਿਣ ਨੂੰ ਖੇਤੀਬਾੜੀ ਆ, ਪਰ ਇਹ ਬਿਜ਼ਨਸ ਵੀ ਆ ਨਾਲ ਦੇ ਨਾਲ। ਤੁਸੀਂ ਇਸ ਦੇ ਵਿੱਚ ਮੁਨਾਫਾ ਕਮਾਉਣ ਦੇ ਲਈ, ਕਮਾਈ ਕਰਨ ਦੇ ਲਈ ਉਸ ਚੀਜ਼ ਦੇ ਵਿੱਚ ਹੈਗੇ ਆ, ਸੋ ਇਸ ਨੂੰ ਬਿਜ਼ਨਸ ਦੇ ਢੰਗ ਦੇ ਤੌਰ ਦੇ ਉੱਤੇ ਦੇਖ ਕੇ ਜਿਹੜਾ ਉਹ ਜਾਵੇ, ਕਿੱਥੇ ਮੁਨਾਫਾ ਹੈ, ਕਿੱਥੇ ਨੁਕਸਾਨ ਆ, ਉਸ ਚੀਜ਼ ਨੂੰ ਮੈਨੇਜ ਕਰਕੇ ਹੀ ਜਿਹੜਾ ਉਹ ਚੱਲਣਾ ਪੈਂਦਾ ਆ। ਤੁਸੀਂ ਪਹਿਲਾਂ ਸਰਬਜੀਤ ਜੀ ਗੱਲ ਕਰ ਰਹੇ ਸੀ ਵੀ ਰੇਟ ਦਾ ਪਤਾ ਨਹੀਂ ਲੱਗਦਾ, ਕਦੀ ਵੱਧਦਾ ਕਦੀ ਘੱਟ। ਪੰਜਾਬ ਦੇ ਵਿੱਚ ਆਪਾਂ MSP ਦਾ ਰੌਲਾ ਜਿਹੜਾ ਹੁਣ ਸੁਣ ਰਹੇ ਆ, ਕੀ ਇੱਥੇ ਦਾ ਕਿਸਾਨ ਮੰਗ ਕਰਦਾ ਆ ਵੀ ਇਹ ਚੀਜ਼ ਹੋਵੇ? ਇੱਥੇ ਨਹੀਂ, ਮੰਗ ਨਹੀਂ ਕਰਦਾ। ਰੀਜ਼ਨ ਕੀ ਆ? ਇੱਥੇ ਤਕਰੀਬਨ ਇਦਾਂ ਵੀ ਜਿਹੜੇ ਜਿੰਨੇ ਕੁ ਪੈਕਰ ਹੈਗੇ ਆ, ਜਿਹੜੇ ਚੀਜ਼ਾਂ ਲੈਂਦੇ ਆ, ਪੈਕਿੰਗ ਹਾਊਸ ਆ, ਤੇ ਤੁਸੀਂ ਉਹਨਾਂ ਕੋਲ ਹੀ ਜਾਂਦੇ ਆ, ਉਹਨਾਂ ਨੇ ਤੁਹਾਨੂੰ ਦੱਸ ਦੇਣਾ ਵੀ ਅੱਜ ਆਹ ਰੇਟ ਆ, ਅੱਜ ਆਹ ਰੇਟ ਆ। MSP ਵਾਲਾ ਤਾਂ ਫਿਰ ਉਹ ਤਾਂ ਗਵਰਨਮੈਂਟ ਦੇ ਪ੍ਰੋਗਰਾਮ ਹੋ ਜਾਂਦੇ ਆ, ਪਰ ਜਦੋਂ ਤੁਸੀਂ ਥੋੜਾ ਬਹੁਤਾ ਥੱਲੇ ਜਾਂਦੇ ਆ ਤਾਂ ਗਵਰਨਮੈਂਟ ਸਹੂਲਤ ਤਾਂ ਤੁਹਾਨੂੰ ਦਿੰਦੀ ਆ। ਫਿਰ ਜਦੋਂ ਫਾਰਮਰ ਬਾਹਲਾ ਡਾਊਨ ਚੱਲ ਗਿਆ, ਕਰੋਨਾ ਦੌਰਾਨ ਉਹਨੇ ਫਾਰਮਰਾਂ ਦੀ ਸਪੋਰਟ ਕੀਤੀ ਬਹੁਤ ਜ਼ਿਆਦਾ, ਗਵਰਨਮੈਂਟ ਨੇ ਬਹੁਤ ਜਿੰਨੇ ਕੁ ਬਣਦੇ ਸੀ ਤੁਹਾਨੂੰ ਪੈਸੇ ਦਿੱਤੇ ਆ, ਪਰ ਇੱਥੇ ਨਹੀਂ ਐਡਾ ਦਾ ਹੈਗਾ। ਹਾਂਜੀ। ਸੋ ਸਰੋਤਿਓ, ਦਰਸ਼ਕੋ, ਇਹ ਸੀਗੀ ਜਿਹੜੀ ਆਪਣੀ ਅੱਜ ਦੀ ਇਹ ਗੱਲਬਾਤ। ਆਪਾਂ ਸਰਬਜੀਤ ਸਿੰਘ ਜੀ ਸਰਾਂ, ਉਹਨਾਂ ਦੇ ਪਰਿਵਾਰ ਦੇ ਨਾਲ ਉਹਨਾਂ ਦੇ ਖੇਤਾਂ ਦੇ ਵਿੱਚ ਆਏ, ਉਹਨਾਂ ਦੇ ਬਾਗਾਂ ਦੇ ਵਿੱਚ ਟਹਿਲੇ ਆ, ਗੱਲਬਾਤ ਜਿਹੜੀ ਉੱਥੇ ਕੀਤੀ ਆ। ਸੋ ਵੱਧ ਤੋਂ ਵੱਧ ਇਸ ਨੂੰ ਸ਼ੇਅਰ ਕਰੋ, ਗੱਲਬਾਤ ਕਰੋ, ਕਿਸ ਤਰੀਕੇ ਦੇ ਨਾਲ ਕਿਸਾਨੀ ਇੱਥੇ ਹੁੰਦੀ ਆ, ਕਿੱਦਾਂ ਖੇਤੀਬਾੜੀ ਜਿਹੜੀ ਉਹ ਕੀਤੀ ਜਾਂਦੀ ਆ। ਸੋ ਜ਼ਰੂਰ ਇਸ ਦਾ ਜਿਹੜਾ ਤੁਸੀਂ ਮੁਲਾਂਕਣ ਕਰੋ, ਦੇਖੋ, ਤੇ ਅੱਗੇ ਤੋਂ ਅੱਗੇ ਜਿਹੜਾ ਉਹ ਸ਼ੇਅਰ ਕਰੋ, ਤਾਂ ਜੋ ਆਪਣੇ ਜਿਹੜੇ ਕੋਈ ਹੋਰ ਨਵਾਂ ਕਿਸਾਨੀ ਦੇ ਵਿੱਚ ਆਉਣਾ ਚਾਹੁੰਦਾ ਆ, ਉਸ ਨੂੰ ਕੋਈ ਸੇਧ ਜਿਹੜੀ ਆ ਨਾਲ ਦੇ ਨਾਲ ਮਿਲ ਸਕੇ। ਸੋ ਇਹੀ ਗੱਲਾਂ ਦੇ ਨਾਲ ਹੁਣ ਆਪਾਂ ਸਮਾਪਤੀ ਚਾਹੁੰਦੇ ਆ। ਤੁਹਾਨੂੰ ਸਭ ਨੂੰ ਹੀ ਪਿਆਰ, ਸਤਿਕਾਰ, ਸਨਿੱਕੀ ਜੀ, ਸਤਿ ਸ਼੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ।